ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਦਾ ਫੋਲਟ ਲਾਈਨਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿਣਾ। ਪਿਛਲੇ ਦਿਨੀ ਕੈਨੇਡਾ ਦੇ ਫੋਰਨ ਮਿਨਿਸਟਰ ਅਨੀਤਾ ਆਨੰਦ ਭਾਰਤ ਦੇ ਦੌਰੇ ਤੇ ਜਾ ਕੇ ਆਏ ਨੇ, ਜਿੱਥੇ ਉਹਨਾਂ ਨੇ ਕੁਝ ਵਪਾਰੀਆਂ ਦੇ ਨਾਲ ਮੁਲਾਕਾਤ ਕੀਤੀ। ਨਾਲ ਹੀ ਭਾਰਤ ਦੇ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਮੁਲਾਕਾਤ ਕੀਤੀ। ਅਨੀਤਾ ਆਨੰਦ ਦਾ ਇਹ ਦੌਰਾ ਕਾਫੀ ਚਰਚਾ ਦੇ ਵਿੱਚ ਆ। ਉਸ ਦੇ ਪਿੱਛੇ ਕਾਰਨ ਇਹ ਆ ਕਿ ਲਗਭਗ ਪਿਛਲੇ 2 ਸਾਲਾਂ ਤੋਂ ਭਾਰਤ ਤੇ ਜਿਹੜੇ ਕੈਨੇਡਾ ਦੇ ਰਿਸ਼ਤੇ ਆ ਉਹ ਕਾਫੀ ਟਰਬਲ ਵਾਲੇ ਰਹੇ ਆ। ਦੋਵੇਂ ਮੁਲਕਾਂ ਨੇ ਇੱਕ ਦੂਜੇ ਦੇ ਡਿਪਲੋਮੈਟ ਆਪਣੇ ਮੁਲਕਾਂ ਚੋਂ ਕੱਢੇ ਆ, ਜਿਸ ਦੇ ਪਿੱਛੇ ਜਿਹੜੀ ਵਜ੍ਹਾ ਆ ਉਹ ਕੈਨੇਡਾ ਦੇ ਵਿੱਚ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਸੀ। ਸਤੰਬਰ 2023 ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਣ ਤੋਂ ਬਾਅਦ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਜਿਹੜੇ ਉਸ ਸਮੇਂ ਪ੍ਰਧਾਨ ਮੰਤਰੀ ਸੀ ਕੈਨੇਡਾ ਦੇ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਹੈ। ਤੇ ਉਸ ਤੋਂ ਬਾਅਦ ਕੈਨੇਡਾ ਦੀ ਇਨਵੈਸਟੀਗੇਸ਼ਨ ਏਜੰਸੀ RCMP ਉਹਨਾਂ ਨੇ ਆਪਣੀ ਜਾਂਚ ਤੋਂ ਬਾਅਦ ਇਹ ਸਪਸ਼ਟ ਕੀਤਾ ਕਿ ਭਾਰਤ ਸਰਕਾਰ ਦੇ ਏਜੰਟ ਜਿਹੜੇ ਆ ਉਹ ਭਾਰਤੀ ਜਿਹੜਾ ਇੱਕ ਗੈਂਗ ਆ ਲਾਰੈਂਸ ਬਿਸ਼ਨੋਈ ਗੈਂਗ, ਉਸ ਦੇ ਰਾਹੀਂ ਕੈਨੇਡਾ ਦੇ ਵਿੱਚ ਹਿੰਸਕ ਵਾਰਦਾਤਾਂ ਕਰਵਾ ਰਹੇ ਆ। ਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਵੀ ਇਸ ਗੈਂਗ ਦੇ ਰਾਹੀਂ ਕਰਵਾਇਆ ਗਿਆ। ਤੇ ਇਸ ਤੋਂ ਬਾਅਦ ਹੁਣ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਆ ਉਸ ਨੂੰ ਕੈਨੇਡਾ ਦੇ ਵਿੱਚ ਅੱਤਵਾਦੀ ਗੈਂਗ ਵੀ, ਅੱਤਵਾਦੀ ਗਰੁੱਪ ਵੀ ਐਲਾਨ ਦਿੱਤਾ ਗਿਆ ਆ। ਪਰ ਇਹ ਸਾਰੇ ਦੇ ਬਾਵਜੂਦ ਕੈਨੇਡਾ ਬੜਾ ਤਰਲੋ ਮੱਛੀ ਹੁੰਦਾ ਨਜ਼ਰ ਆ ਰਿਹਾ ਆ ਭਾਰਤ ਦੇ ਨਾਲ ਮੁੜ ਕੇ ਜਿਹੜੇ ਰਿਸ਼ਤੇ ਆ ਉਹ ਸਥਾਪਿਤ ਕਰਨ ਦੇ ਲਈ। ਤੇ ਜਿਸ ਦੇ ਵਿੱਚ ਭਾਰਤ ਨਾਲ ਹੀ ਸੰਬੰਧਿਤ ਨੇ ਅਨੀਤਾ ਆਨੰਦ, ਉਹਨਾਂ ਦੇ ਮਾਤਾ ਪਿਤਾ ਭਾਰਤ ਨਾਲ ਸੰਬੰਧਿਤ ਨੇ, ਉਹ ਹੁਣ ਵਿਦੇਸ਼ ਮੰਤਰੀ ਆ ਕੈਨੇਡਾ ਦੇ। ਤੇ ਉਹਨਾਂ ਦੇ ਵਿਦੇਸ਼ ਮੰਤਰੀ ਹੁੰਦਿਆਂ ਜਿਹੜੀ ਪਾਲਿਸੀ ਕੈਨੇਡਾ ਇੰਡੀਆ ਦੇ ਲਈ ਅਡੋਪਟ ਕਰ ਰਿਹਾ ਆ, ਉਹਦੇ ਬਾਰੇ ਅਨੀਤਾ ਆਨੰਦ ਦੀ ਜਿਹੜੀ ਇਸ ਦੌਰੇ ਦੇ ਦੌਰਾਨ ਜਿਹੜੀ ਸਟੇਟਮੈਂਟ ਆ, ਮੈਂ ਉੱਥੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਚਾਹੁੰਦਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਆਰ ਐਲੀਵੇਟਿੰਗ ਆਵਰ ਰਿਲੇਸ਼ਨਸ਼ਿਪ, ਕਿ ਅਸੀਂ ਆਪਣਾ ਜਿਹੜਾ ਰਿਸ਼ਤਾ ਆ ਉਸ ਨੂੰ ਤਾਂ ਚੁੱਕ ਰਹੇ ਹਾਂ। ਤੇ ਨਾਲ ਉਹ ਕਹਿੰਦੇ ਆ ਕਿ ਨਾਓ ਵੀ ਆਰ ਮੂਵਿੰਗ ਫੋਰਵਰਡ ਫਰੋਮ ਸੈਪਟੈਂਬਰ ਅਕਤੂਬਰ 2023, ਕਿ ਸਤੰਬਰ ਅਕਤੂਬਰ 2023 ਦੇ ਵਿੱਚ ਹੋਈਆਂ ਘਟਨਾਵਾਂ ਤੋਂ ਹੁਣ ਅਸੀਂ ਅੱਗੇ ਵਧ ਰਹੇ ਹਾਂ। ਤੇ ਕੈਨੇਡਾ ਦੀ ਜਿਹੜੀ ਅਪਰੋਚ ਆ ਭਾਰਤ ਦੇ ਨਾਲ ਰਿਸ਼ਤੇ ਸਥਾਪਿਤ ਕਰਨ ਲਈ, ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਸਹੀ ਪਾਈ ਆ ਕਿ ਜਿੰਨੇ ਵੀ ਪਹਿਲਾਂ ਭਾਰਤ ਦੇ ਜਿਹੜੇ ਅਧਿਕਾਰੀ ਕੈਨੇਡਾ ਦੇ ਵਿੱਚ ਦੂਤਾਵਾਸ ਚਲਾ ਰਹੇ ਸੀ, ਜਿਨ੍ਹਾਂ ਨੂੰ ਕੱਢਿਆ ਗਿਆ ਸੀ, ਉਨੇ ਹੀ ਸੇਮ ਗਿਣਤੀ ਦੇ ਵਿੱਚ ਜਿਹੜੇ ਅਧਿਕਾਰੀ ਭਾਰਤ ਦੇ ਆ ਉਹ ਦੁਬਾਰਾ ਕੈਨੇਡਾ ਦੇ ਵਿੱਚ ਬਹਾਲ ਕੀਤੇ ਗਏ ਨੇ। ਤੇ ਜਿਨ੍ਹਾਂ ਬਾਰੇ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਜਿਹੜੀ ਭਾਰਤ ਦੀ ਖੂਫੀਆ ਏਜੰਸੀ ਰਾਹ ਆ ਉਹ ਇਹਨਾਂ ਅਧਿਕਾਰੀਆਂ ਦੇ ਰਾਹੀਂ ਜਿਹੜੇ ਆਪਣੇ ਕੋਵਰਟ ਆਪਰੇਸ਼ਨ ਆ ਉਹ ਕੈਨੇਡਾ ਦੇ ਵਿੱਚ ਚਲਾਉਂਦੀ ਆ। ਤੇ ਅੱਜ ਇਹ ਸਾਰੇ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਆਗੂ, ਉਹਨਾਂ ਦੇ ਲੀਗਲ ਕਾਉਂਸਲ ਸਰਦਾਰ ਪ੍ਰਭਜੋਤ ਸਿੰਘ। ਤੇ ਪ੍ਰਭਜੋਤ ਸਿੰਘ ਜੀ, ਮੈਂ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭਜੋਤ ਸਿੰਘ ਜੀ, ਜਿਵੇਂ ਮੈਂ ਥੋੜੀ ਜਿਹੀ ਭੂਮਿਕਾ ਬੰਨੀ ਆਪਣੇ ਦਰਸ਼ਕਾਂ ਦੇ ਲਈ ਕਿ ਕਿੱਥੋਂ ਗੱਲ ਤੁਰੀ 2023 ਸਤੰਬਰ ਤੋਂ, ਤੇ ਅੱਜ ਹੁਣ ਲਗਭਗ ਸਤੰਬਰ ਅਕਤੂਬਰ 2025 ਆ, ਤੇ ਉਹ ਕਹਿ ਰਹੇ ਆ ਕਿ ਸਾਡੇ ਰਿਸ਼ਤੇ ਅਸੀਂ ਅੱਗੇ ਵਧ ਰਹੇ ਹਾਂ ਹੁਣ ਸਤੰਬਰ ਅਕਤੂਬਰ 2023 ਤੋਂ। ਤੇ ਇੱਕ ਕੈਨੇਡੀਅਨ ਸਿੱਖ ਹੋਣ ਦੇ ਨਾਤੇ, ਤੁਸੀਂ ਸਿੱਖ ਜਥੇਬੰਦੀ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ, ਪਰ ਤੁਸੀਂ ਕੈਨੇਡੀਅਨ ਸਿੱਖ ਵੀ ਹੋ, ਤਾਂ ਕੀ ਮਹਿਸੂਸ ਕਰ ਰਹੇ ਹੋ? ਠੱਗਿਆ ਮਹਿਸੂਸ ਕਰ ਰਹੇ ਹੋ ਕਿ ਸਿੱਖਾਂ ਦੇ ਨਾਲ ਧੋਖਾ ਹੋਇਆ? ਤੁਹਾਨੂੰ ਕੀ ਲੱਗ ਰਿਹਾ? ਪਹਿਲਾ ਰਿਸਪੌਂਸ ਕੀ ਹੈ ਤੁਹਾਡਾ? ਸੋ ਆਈ ਥਿੰਕ ਇਹ ਜਿਹੜੀ ਧੋਖੇ ਵਾਲੀ ਗੱਲ ਹੈਗੀ ਆ, ਜਾਂ ਕਿਸੇ ਤਰੀਕੇ ਨਾਲ ਸਾਡੇ ਨਾਲ ਕੋਈ ਧੱਕਾ ਹੋਇਆ, ਜਾਂ ਇਹ ਸਾਨੂੰ ਅਚਾਨਕ ਲੱਗਿਆ, ਇਹ ਮੈਨੂੰ ਲੱਗਦਾ ਉਹਨਾਂ ਨੂੰ ਹੀ ਹੋ ਸਕਦਾ ਜਿਨ੍ਹਾਂ ਨੇ pretty much ਜੋ ਪਿਛਲੇ ਕਈ ਸਾਲਾਂ ਦੇ ਵਿੱਚ ਜਿਹੜੀ ਸਿਚੁਏਸ਼ਨ ਅਨਫੋਲਡ ਹੋ ਰਹੀ ਸੀਗੀ, ਉਹਨਾਂ ਨੂੰ ਨਾ ਉਹਨਾਂ ਨੇ ਚੰਗੀ ਤਰ੍ਹਾਂ ਸਮਝਿਆ ਸੀਗਾ, ਨਾ ਬਰੀਕੀ ਨਾਲ ਉਹਦੇ ਨਾਲ ਭਿੜਨ ਦੀ ਜਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਇਹਦੇ ਜਿਹੜਾ ਮੁੱਢਲਾ ਆਪਣਾ ਜਿਹੜੀ ਸਾਡੀ ਸਮਝ ਬਣਦੀ ਹੈਗੀ ਆ, ਉਹ ਮੈਨੂੰ ਲੱਗਦਾ 2 ਪਰਤਾਂ ਦੇ ਵਿੱਚ ਸਾਨੂੰ ਵੰਡਣੀ ਚਾਹੀਦੀ ਆ। ਇੱਕ ਤਾਂ ਜੇ ਤੁਸੀਂ ਦੁਨੀਆ ਭਰ 'ਚ ਤੁਸੀਂ ਵੇਖ ਲਓ, ਜਿਹੜੇ ਵੀ ਪੋਲੀਟੀਕਲ ਲੀਡਰਸ਼ਿਪ ਹੋਵੇ, ਸੋਸ਼ਲ ਲੀਡਰਸ਼ਿਪ ਹੋਵੇ, ਸਿੱਖ ਹੋਵੇ ਜਾਂ ਗੈਰ ਸਿੱਖ ਹੋਵੇ, ਸਾਰੇ ਪਾਸੇ ਇੱਕੋ ਗੱਲ ਸਾਰੇ ਕਹਿ ਰਹੇ ਆ, ਸਮਝ ਰਹੇ ਆ ਵੀ ਜਿਹੜਾ ਆਪਣੇ ਪੋਲੀਟੀਕਲ ਸਿਚੁਏਸ਼ਨ ਹੈਗੀ ਆ ਉਹ ਬਹੁਤ ਜ਼ਿਆਦਾ ਵੋਲੇਟਾਈਲ ਆ, ਅਨਸਟੇਬਲ ਹੈਗੀ ਆ, ਅਨਪ੍ਰੈਡਿਕਟੇਬਿਲਿਟੀ ਬਹੁਤ ਵਧੀਆ।
ਤੇ ਉਹਦੇ ਕਰਕੇ ਜਿਹੜੇ ਜੀਓਪੋਲਿਟੀਕਲ ਕੰਪੀਟੀਸ਼ਨ ਹੈ, ਜਿਹੜੇ ਇਕਨੋਮਿਕ ਮਫਾਦ ਸਾਰਿਆਂ ਦੇ ਹੈਗੇ ਆ, ਉਹ ਜਿੰਨੇ ਵੀ ਕਦਰਾਂ ਕੀਮਤਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ ਕਿਸੇ ਸਮੇਂ, ਉਹਨਾਂ ਨੂੰ ਛਿੱਕੇ ਟੰਗ ਕੇ ਜੋ ਹਰ ਇੱਕ ਮੁਲਕ ਦੇ ਜਿਹੜੇ ਨਿੱਜੀ ਜਾਂ ਉਹਨਾਂ ਦੇ ਲੋਕਲ ਮਫਾਦ ਹੈਗੇ, ਉਹਨਾਂ ਦੇ ਹਿੱਤ ਹੈਗੇ ਆ, ਉਹਨਾਂ ਨੂੰ ਮੁੱਖ ਰੱਖਦੇ ਹੋਏ ਸਾਰੀ ਜਿਹੜੀ ਵੀ ਕਾਰਵਾਈ ਜਾਂ ਸਰਗਰਮੀ ਕੀਤੀ ਜਾਂਦੀ ਆ। ਕਮਿੰਗ ਕਾਈਂਡ ਆਫ ਮੋਰ ਕਲੋਜ਼ਰ ਟੂ ਹੋਮ, ਜਦੋਂ ਆਪਾਂ ਸਿੱਖਾਂ ਦੀ ਗੱਲ ਕਰਦੇ ਹਾਂ, ਜਿੰਨੇ ਵੀ ਆਪਣੇ ਸਿੱਖ ਆਗੂ ਹੈਗੇ ਆ, ਭਾਵੇਂ ਪੰਜਾਬ 'ਚ ਹੋਣ ਭਾਵੇਂ ਵਿਦੇਸ਼ਾਂ ਵਿੱਚ ਹੋਣ, ਜਦੋਂ ਇਹ ਘਟਨਾ ਘਟੀ ਆ ਤੇ ਉਸ ਤੋਂ ਬਾਅਦ ਜਦੋਂ ਟਰੂਡੋ ਨੇ ਇਹ ਅਨਾਉਂਸਮੈਂਟ ਵੀ ਕੀਤੀ ਸੀਗੀ, ਉਸ ਤੋਂ ਬਾਅਦ 24 ਦੇ ਵਿੱਚ RCMP ਨੇ ਦਾ ਅਨਾਉਂਸਮੈਂਟ ਕੀਤੀ ਸੀਗੀ ਵੀ ਕਿਸ ਤਰੀਕੇ ਨਾਲ ਵੀ ਜਿਹੜੇ ਕੌਂਸਲੇਟ ਜਿਹੜੇ ਹੈਗੇ ਆ, ਉਹ ਥੋੜੇ ਖੁਫੀਆ ਜਾਣਕਾਰੀ ਇਕੱਠੀ ਕਰਕੇ ਬਿਸ਼ਨੋਈ ਦੇ ਗੈਂਗ ਰਾਹੀਂ ਸਿੱਖਾਂ ਤੇ ਹਮਲੇ ਕਰ ਰਹੇ ਆ। ਉਸ ਸਮੇਂ ਤੋਂ ਜਿੰਨੇ ਵੀ ਸਿੱਖ ਆਗੂ ਸੀਗੇ, ਜਿੱਥੇ ਉਹਨਾਂ ਨੇ ਇਹ ਜਿਹੜੇ ਸਹੀ ਕਦਮ ਸੀਗੇ ਉਹਨਾਂ ਦੀ ਸ਼ਲਾਘਾ ਵੀ ਕੀਤੀ ਸੀਗੀ, ਉੱਥੇ ਵੀ ਸਿੱਖਾਂ ਨੂੰ ਸਤਰਕ ਵੀ ਕੀਤਾ ਸੀਗਾ ਵੀ ਇਹ ਜਿਹੜੀ ਸਰਕਾਰ ਵੀ ਹੈਗੀ ਆ, ਇਹ ਦੁੱਧ ਧੋਤੀ ਨਹੀਂ ਹੈਗੀ। ਜੋ ਕੁਝ ਕਰ ਰਹੇ ਆ ਉਹ ਕਿਸੇ ਨੈਤਿਕ ਜ਼ਿੰਮੇਵਾਰੀ ਵਿੱਚੋਂ ਜਾਂ ਸਿੱਖਾਂ ਨਾਲ ਪਿਆਰ ਕਰਕੇ ਨਹੀਂ ਕਰ ਰਹੇ, ਇਹਦੇ ਨਾਲ ਉਹਨਾਂ ਦੇ ਮਫਾਦ ਜਾਂ ਹਿੱਤ ਜੁੜੇ ਹੈਗੇ ਆ। ਤੇ ਭਵਿੱਖ ਦੇ ਵਿੱਚ ਜਦੋਂ ਉਹਨਾਂ ਦੇ ਮਫਾਦ ਬਦਲੇ ਜਾਂ ਹੋਰ ਕਿਸੇ ਤਰੀਕੇ ਨਾਲ ਉਹਨਾਂ ਦੀ ਪੂਰਤੀ ਕੀਤੀ ਜਾ ਸਕਦੀ ਆ, ਤਾਂ ਸਾਨੂੰ ਵੇਚ ਵੱਟ ਕੇ ਉਹਨਾਂ ਨੇ ਦੁਬਾਰਾ ਇੰਡੀਆ ਨਾਲ ਹੱਥ ਮਿਲਾ ਲੈਣਾ। ਸੋ ਆਈ ਥਿੰਕ ਇਹ ਜਿਹੜੀ ਧੋਖੇ ਵਾਲੀ ਗੱਲ ਹੈਗੀ ਆ, ਸਿੱਖਾਂ ਵਾਸਤੇ ਇਹ ਗੱਲ ਬਿਲਕੁਲ ਹੋਣੀ ਨਹੀਂ ਚਾਹੀਦੀ ਕਿ ਸਾਨੂੰ pretty much ਆਈਜ਼ ਵਾਈਡ ਓਪਨ ਕਰਕੇ ਸਾਰੀਆਂ ਘਟਨਾਵਾਂ ਨੂੰ ਸਾਨੂੰ ਦੇਖਣਾ ਸਮਝਣਾ ਚਾਹੀਦਾ ਆ ਵੀ ਸਾਡੇ ਆਲੇ ਦੁਆਲੇ ਕੀ ਕੁਝ ਵਾਪਰ ਰਿਹਾ। ਸੋ ਆਈ ਥਿੰਕ ਸਾਡੇ ਵਾਸਤੇ ਕੋਈ ਸਰਪ੍ਰਾਈਜ਼ ਵਾਲੀ ਗੱਲ ਬਿਲਕੁਲ ਹੋਣੀ ਨਹੀਂ ਚਾਹੀਦੀ। ਪ੍ਰਭਜੋਤ ਸਿੰਘ, ਤੁਸੀਂ ਇੱਕ ਗੱਲ ਕਹੀ ਆ ਕਿ ਮਤਲਬ ਜਿਹੜਾ ਵੈਲਿਊ ਬੇਸਡ ਸਿਸਟਮ ਸੀ ਉਹ ਬਿਲਕੁਲ ਕੋਲੈਪਸ ਹੋ ਚੁੱਕਿਆ। ਹੁਣ ਸਿਰਫ ਹਰ ਕੰਟਰੀ ਆਪਣੇ ਇੰਟਰਸਟ ਮੁਤਾਬਕ ਫੈਸਲੇ ਕਰ ਰਹੀ ਹੈ। ਕੈਨੇਡਾ ਨੂੰ ਅੱਜ ਆਪਣੇ ਇੰਟਰਸਟ ਇੰਡੀਆ ਦੇ ਨਾਲ ਡਾਇਲੋਗ ਦੇ ਵਿੱਚ ਨਜ਼ਰ ਆ ਰਹੇ ਆ, ਕਿਉਂਕਿ ਅਮਰੀਕਨ ਟੈਰਿਫਸ ਤੋਂ ਬਾਅਦ ਜਿਹੜੀ ਟ੍ਰੇਡ ਦੀ ਸਾਰੀ ਅਪਰੋਚ ਉਹਨਾਂ ਨੇ ਲਈ ਆ। ਪਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਸਿੱਖ ਲਗਾਤਾਰ ਲੰਮੇ ਸਮੇਂ ਤੋਂ ਸਟਰਗਲ 'ਚ ਆ, ਤੇ ਇਹ ਜਿਹੜਾ ਪੀਰੀਅਡ ਸੀ ਸਤੰਬਰ ਅਕਤੂਬਰ 2023 ਤੋਂ ਬਾਅਦ, ਉਹ ਇੱਕ ਇਹੋ ਜਿਹਾ ਪੀਰੀਅਡ ਆ ਅੱਜ ਵੀ ਅਮਰੀਕਾ ਤੇ ਜਿਹੜਾ ਇੰਡੀਆ ਦੇ ਦਰਮਿਆਨ ਜੋ ਚੱਲ ਰਿਹਾ ਆ, ਉਹਦੇ 'ਚ ਇਹ ਫੀਲ ਕੀਤਾ ਜਾ ਰਿਹਾ ਕਿ ਜੇ ਵੀ ਇੰਡੀਆ ਸਭ ਤੋਂ ਕਮਜ਼ੋਰ ਥਾਂ ਤੇ ਖੜਾ ਨਜ਼ਰ ਆ ਰਿਹਾ ਅੱਜ ਦੇ ਟਾਈਮ 'ਚ, ਜਿੱਥੇ ਉਹ ਆਈਸੋਲੇਟ ਹੋਇਆ ਵੀ ਨਜ਼ਰ ਆ ਰਿਹਾ ਆ ਵਰਲਡ ਸਟੇਜ ਦੇ ਉੱਤੇ। ਵੀ ਇਹ ਸਾਰੇ ਮਾਹੌਲ 'ਚ ਜਿੱਥੇ ਇੱਕ ਵਾਰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਇੱਕ ਬਹੁਤ ਬੜਾ ਪੁਸ਼ ਮਿਲਿਆ ਖਾਲਿਸਤਾਨ ਦੀ ਸਟਰਗਲ ਨੂੰ, ਵੀ ਉਸ ਤੋਂ ਬਾਅਦ ਸਿੱਖ ਉਸ ਮੋਮੈਂਟਮ ਨੂੰ ਨਹੀਂ ਐਸਟੈਬਲਿਸ਼ ਰੱਖ ਪਾਏ। ਕੀ ਕਮਜ਼ੋਰੀ, ਮਤਲਬ ਜੇ ਤੁਹਾਨੂੰ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਹਰ ਇੱਕ ਦੇ ਆਪਣੇ ਇੰਟਰਸਟ ਆ, ਮਤਲਬ ਸਿਆਸਤ ਚੱਲ ਰਹੀ ਆ, ਫਿਰ ਸਿੱਖ ਕੀ ਕਰ ਰਹੇ ਆ? ਸਿੱਖਾਂ ਨੇ ਉਸ ਮੋਮੈਂਟਮ ਨੂੰ ਸਿੱਖ ਕਿਉਂ ਨਹੀਂ ਐਸਟੈਬਲਿਸ਼ ਰੱਖ ਪਾਏ? ਕੀ ਸਿੱਖਾਂ ਦੇ ਕੋਲ ਕੋਈ ਸਮਰੱਥਾ ਨਹੀਂ ਆ? ਕੈਨੇਡਾ ਦੇ ਵਿੱਚ ਇੰਨੇ ਲੰਮੇ ਸਮੇਂ ਤੋਂ ਸਿੱਖ ਇੱਥੇ ਪੋਲਿਟਿਕਸ ਦੇ ਵਿੱਚ ਅੰਗੇਜ ਆ, ਸਿੱਖਾਂ ਨੇ ਬੜਾ ਕੁਝ ਇਨਵੈਸਟ ਕੀਤਾ ਕਿ ਮਤਲਬ ਉਹ ਅੱਜ ਅਨੀਤਾ ਆਨੰਦ ਜਾਂਦੀ ਆ ਤੇ ਉਹ ਬਿਲਕੁਲ ਨੋਰਮਲ ਸਾਰਾ ਕੁਝ ਚੱਲ ਰਿਹਾ, ਕੋਈ ਸਿੱਖਾਂ ਦਾ ਕੋਈ ਰਿਸਪੌਂਸ ਨਹੀਂ ਨਜ਼ਰ ਆ ਰਿਹਾ। ਵੀ ਇਹਦੇ ਪਿੱਛੇ ਕੀ ਕਾਰਨ ਬਣ ਰਹੇ? ਆਈ ਥਿੰਕ ਇਸ ਸਵਾਲ ਦੇ ਵਿੱਚ ਤੁਸੀਂ ਕਾਫੀ ਕੁਝ, ਕਈ ਗੱਲਾਂ ਜਿਹਦੇ ਕਈ ਲੈਵਲ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਸਾਨੂੰ ਐਡਰੈਸ ਹੋਣ ਦੀ ਲੋੜ ਹੈਗੀ ਆ। ਸੋ ਆਈ ਥਿੰਕ ਜਿਹੜੀ ਪਹਿਲਾ ਪਰਸਪੈਕਟਿਵ ਹੈਗਾ ਵੀ ਆਪਾਂ ਇਹਨਾਂ ਕੋਲੋਂ ਆਪਾਂ ਐਕਸਪੈਕਟ ਕੀ ਕਰਦੇ ਹੈਗੇ ਆ, ਵੀ ਸਾਡੀ ਕਮਜ਼ੋਰੀ ਸੀਗੀ ਜਿਹਦੇ ਕਰਕੇ ਆ ਕੁਝ ਵਾਪਰਿਆ, ਵਾਸ ਦਿਸ ਆਵਰ ਫਾਲਟ, ਜਾਂ ਕੋਈ ਹੋਰ ਕਾਰਨ ਹੈਗੇ ਆ। ਬਿਕਾਜ਼ ਆਈ ਥਿੰਕ ਇਹ ਜਿਹੜਾ ਸਵਾਲ ਹੈਗੇ, ਇਹਦੇ ਦੋ ਪੋਸੀਬਲ ਪਰਸਪੈਕਟਿਵ ਹੋ ਸਕਦੇ ਆ। ਇੱਕ ਹੈਗੀ ਆ ਵੀ ਜਦੋਂ ਆਪਣੀ ਸਵੈ ਪੜਚੋਲ ਕਰਨੀ ਆ ਵੀ ਸਾਡੇ ਆਲੇ ਦੁਆਲੇ ਕੀ ਹੋਇਆ, ਜਾਂ ਆਪਾਂ ਹੋਰ ਕੀ ਕੁਝ ਕਰ ਸਕਦੇ ਆ ਕਿਸੇ ਵੀ ਸਿਚੁਏਸ਼ਨ ਦੇ ਵਿੱਚ, ਜਿਹੜਾ ਬਿਲਕੁਲ ਹੈਲਥੀ ਆ, ਜਿਹੜਾ ਸਾਨੂੰ ਕਰਨਾ ਚਾਹੀਦਾ ਆ। ਪਰ ਦੂਜੇ ਪਾਸੇ ਇਹ ਗੱਲ ਕਈ ਵਾਰੀ ਆ ਜਾਂਦੀ ਸਾਡੇ ਮਨਾਂ ਦੇ ਵਿੱਚ ਵੀ ਇਹ ਜੋ ਅਨੀਤਾ ਆਨੰਦ ਨੇ ਇੰਡੀਆ ਜਾ ਕੇ ਮੋਦੀ ਨਾਲ ਹੱਥ ਮਿਲਾ ਲਿਆ, ਕਿਤੇ ਸਾਡੀ ਕਮਜ਼ੋਰੀ ਕਰਕੇ ਜਾਂ ਸਾਡਾ ਹੀ ਕਸੂਰ ਸੀਗਾ, ਜਿਹਦੇ ਵਿੱਚ ਮੈਂ ਤਾਂ ਬਿਲਕੁਲ ਇਤਫਾਕ ਨਹੀਂ ਰੱਖਦਾ ਤੇ ਮੈਨੂੰ ਲੱਗਦਾ ਨਹੀਂ ਬਹੁਤੇ ਸਿੱਖ ਇਹਦੇ ਵਿੱਚ ਇਹਨੂੰ ਐਕਸੈਪਟ ਜਾਂ ਅਡਾਪਟ ਕਰਦੇ ਹੋਣਗੇ। ਆਈ ਥਿੰਕ ਵੀ ਹੈਵ ਟੂ ਅੰਡਰਸਟੈਂਡ। ਤੇ ਮੈਂ ਇੱਕ ਉਦਾਹਰਨ ਦੇ ਦਿੰਦਾ ਆਇਰਲੈਂਡ ਦੀ ਤੇ ਜੋ ਫਲਸਤੀਨ ਦੇ ਨਾਲ ਚੱਲ ਰਿਹਾ। ਜਿਹੜਾ ਆਇਰਲੈਂਡ ਹੈਗਾ, ਕਿਉਂਕਿ ਉਹਨਾਂ ਨੇ ਵੀ ਅੰਗਰੇਜ਼ ਬਸਤੀਵਾਦ ਦੇ ਖਿਲਾਫ ਉਹਨਾਂ ਨੇ ਹਥਿਆਰਬੰਦ ਸੰਘਰਸ਼ ਲੜਿਆ। ਸੋ ਜਿਹੜੀ ਉਹਨਾਂ ਦੀ ਸਰਕਾਰ ਹੈਗੀ ਆ, ਜਿਹੜੀ ਜੁਝਾਰੂ ਧਿਰਾਂ ਜਾਂ ਜੁਝਾਰੂ ਲਹਿਰਾਂ ਦੁਨੀਆ ਦੇ ਵਿੱਚ ਚੱਲ ਰਹੀਆਂ, ਉਹ ਪੋਲੀਟੀਕਲੀ ਤੌਰ ਤੇ ਜਾਂ ਸਿੰਬੋਲਿਕਲੀ ਉਹਨਾਂ ਦੀ ਹਮਾਇਤ ਬਹੁਤ ਉੱਚੀ ਆਵਾਜ਼ ਦੇ ਵਿੱਚ, ਉੱਚੀ ਸੁਰ ਦੇ ਵਿੱਚ ਕਰਦੀ ਆ। ਸੋ ਜਦੋਂ ਫਲਸਤੀਨ ਦੇ ਮੁੱਦੇ ਤੇ ਵੀ ਆਪਾਂ ਗੱਲ ਕਰਦੇ ਹਾਂ, ਆਇਰਲੈਂਡ ਦੇ ਜਿਹੜੇ ਬਿਆਨ ਹੈਗੇ ਉਹਨਾਂ ਨੂੰ ਆਪਾਂ ਵੇਖਦੇ ਹਾਂ, ਤਾਂ ਉਹ ਬਹੁਤ ਨੰਗੇ ਧੜ ਹੋ ਕੇ ਫਲਸਤੀਨ ਦੀ ਹਮਾਇਤ ਵੀ ਕਰਦੇ ਆ, ਇਜ਼ਰਾਈਲ ਦੀ ਨਿਖੇਧੀ ਵੀ ਕਰਦੇ ਆ। ਉਹਨਾਂ ਦੀ ਇੱਕ ਪੋਲੀਟੀਕਲ ਜਾਂ ਐਥੀਕਲ ਜਾਂ ਜੋ ਵੀ ਕਹਿ ਲਓ, ਉਹਨਾਂ ਦੀ ਪੋਜੀਸ਼ਨ ਹੈਗੀ ਪਬਲਿਕ।
ਜਿਹੜੀ ਉਹਨਾਂ ਆਇਰਲੈਂਡ ਦਾ ਜਿਹੜਾ ਐਕਨੋਮਿਕ ਜਿਹੜੀ ਉਹਨਾਂ ਦੀ ਨਿਰਭਰਤਾ ਹੈਗੀ ਆ ਜਿੰਨੀ ਅਮਰੀਕਾ ਤੇ ਹੈਗੀ ਆ ਉਹਨਾਂ ਦੇ ਕਾਰਪੋਰੇਸ਼ਨਸ ਦੀ ਇਨਵੈਸਟਮੈਂਟ ਕਰਕੇ, ਉਹ ਜਿੰਨਾ ਇਜ਼ਰਾਈਲ ਦੇ ਗੁੱਡਸ ਤੇ ਸਰਵਿਸਿਜ਼ ਦੀ ਇਨਵੈਸਟਮੈਂਟ ਜਾਂ ਜਿਹੜੀ ਟ੍ਰੇਡ ਕੀਤੀ ਜਾਂਦੀ ਹੈ ਇਜ਼ਰਾਈਲ ਦੇ ਨਾਲ, ਉਹ ਮੈਨੂੰ ਲੱਗਦਾ ਦੂਜੇ ਜਾਂ ਤੀਜੇ ਨੰਬਰ ਤੇ ਆਉਂਦਾ ਹੈਗਾ। ਸੋ ਤੁਸੀਂ ਇਹ ਜਿਹੜਾ ਕੰਟਰਡਿਕਸ਼ਨ ਹੈਗਾ ਜਾਂ ਹਿਪੋਕ੍ਰੇਸੀ ਹੈਗੀ ਆ, ਉਹਨੂੰ ਆਈ ਥਿੰਕ ਬਹੁਤ ਇੱਕ ਸਪਸ਼ਟ ਉਦਾਹਰਨ ਦੇ ਨਾਲ ਸਾਨੂੰ ਮਿਲਦੀ ਹੈਗੀ ਆ। ਹਮ, ਪੋਲੀਟੀਕਲੀ ਉਹ ਕੁਛ ਕਰਦੀ ਆ, ਪਰ ਜਿਹੜੇ ਉਹਨਾਂ ਦੇ ਸਟਰਕਚਰਲ ਹਿੱਤ ਹੈਗੇ ਆ ਕੁਝ ਹੋਰ ਹੈਗੇ ਆ। ਸੋ ਇੱਕ ਜਦੋਂ ਆਪਾਂ ਇਹ ਗੱਲ ਜਾਂ ਇਸ ਸਿਚੁਏਸ਼ਨ ਨੂੰ ਸਮਝਣਾ ਪੈਣਾ, ਇੱਕ ਸਾਨੂੰ ਹਾਲਾਤ ਸਮਝਣੇ ਪੈਣਗੇ, ਦੂਜਾ ਫਿਰ ਆਪਾਂ ਹੱਲ ਵੱਲ ਵੱਧ ਸਕਦੇ ਹਾਂ ਵੀ ਸਿੱਖਾਂ ਦੀ ਇਹਦੇ ਵਿੱਚ ਜ਼ਿੰਮੇਵਾਰੀ ਕੀ ਬਣਦੀ ਆ। ਹੁਣ ਹਾਲਾਤਾਂ ਦੇ ਵਿੱਚ ਇੱਕ ਹੈਗਾ ਵੀ ਸਟਰਕਚਰਲੀ ਜਿਹੜੇ ਕੈਨੇਡਾ ਦੀਆਂ ਲੋੜਾਂ ਹੈਗੀਆਂ, ਫਾਈਨੈਂਸ਼ੀਅਲੀ ਟ੍ਰੇਡ ਕਰਕੇ ਟੈਰਰਿਸਟ ਵਾਲੀ ਸਿਚੁਏਸ਼ਨ ਤੋਂ ਬਾਅਦ ਜਦੋਂ ਅਮਰੀਕਾ ਦੇ ਨਾਲ ਇਹਨਾਂ ਦੀ ਵਿਗੜ ਗਈ ਆ, ਦੇ ਨੀਡਡ ਟੂ ਫਾਈਂਡ ਅਦਰ ਮਾਰਕੀਟਸ। ਦੂਜਾ ਜਿਹੜਾ 2022 ਦੇ ਵਿੱਚ ਕੈਨੇਡਾ ਨੇ ਬਕਾਇਦਾ ਜਿਹੜੀ ਆਪਣੀ ਇੰਡੋ ਪੈਸੀਫਿਕ ਸਟ੍ਰੈਟੇਜੀ ਵੀ ਉਹਨਾਂ ਨੇ ਪਾਸ ਕੀਤੀ ਸੀਗੀ ਵੱਡੇ ਪੱਧਰ ਤੇ, ਉਹ ਸਿਰਫ ਇੱਕ ਸਰਕਾਰ ਦੀ ਨੀਤੀ ਨਹੀਂ ਸੀਗੀ, ਉਹ ਇੱਕ ਸਟਰਕਚਰਲ ਪਾਲਿਸੀ ਇੰਡੀਅਨ ਪ੍ਰੀਟੀ ਮੱਚ ਕੈਨੇਡੀਅਨ ਸਟੇਟ ਦੀ ਤੇ ਹੋਲ ਆਫ ਸੋਸਾਇਟੀ ਦੀ, ਵੀ ਆਪਾਂ ਇੰਡੀਆ ਦੇ ਨਾਲ ਆਪਾਂ ਰਿਸ਼ਤਾ ਹੋਰ ਤਕੜਾ ਆਪਾਂ ਕਰਨਾ ਹੈਗਾ। ਸੋ ਉਹਦੇ ਵਿੱਚ ਹੁਣ ਜਦੋਂ ਟਰੂਡੋ ਗਵਰਨਮੈਂਟ ਦੀ ਆਪਾਂ ਗੱਲ ਕਰਦੇ ਹਾਂ ਵੀ 23 ਦੇ ਵਿੱਚ ਉਹਨਾਂ ਨੇ ਇੰਡੀਆ ਦੇ ਖਿਲਾਫ ਇਹ ਹਰਦੀਪ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੇ ਬਿਲਕੁਲ ਬਿਆਨ ਦਿੱਤਾ, ਬਾਅਦ ਦੇ ਵਿੱਚ 24 ਦੇ ਵਿੱਚ ਬਿਲਕੁਲ ਦਿੱਤਾ ਸੀਗਾ। 2016 ਤੇ 17 ਦੇ ਵਿੱਚ ਜਦੋਂ ਆਪਾਂ ਕਈ ਐਗਜ਼ਾਮਪਲਾਂ ਆਪਾਂ ਵੇਖਦੇ ਹਾਂ, ਜਦੋਂ ਇੰਡੀਅਨ ਇੰਟਰਫੇਰੈਂਸ ਕੈਨੇਡਾ ਦੇ ਵਿੱਚ ਸ਼ਰੇਆਮ ਹੋ ਰਹੀ ਸੀਗੀ, ਤੇ ਜਦੋਂ ਸੀਸਸ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ, ਤਾਂ ਉਸ ਵੇਲੇ ਪ੍ਰਾਈਮ ਮਿਨਿਸਟਰ ਦੇ ਆਫਿਸ ਨੇ ਸੀਸਸ ਨੂੰ ਰੋਕਿਆ ਸੀਗਾ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ, ਇੱਕ ਗੱਲ ਕਰਕੇ ਵੀ ਜੋ ਆਪਣੀ ਦਾਲਾਂ ਦੀ ਜਿਹੜਾ ਪੈਦਾਵਾਰ ਕੀਤੀ ਜਾਂਦੀ ਹੈ ਸਸਕੈਚਨ ਦੇ ਵਿੱਚ, ਜਿਨ੍ਹਾਂ ਦਾ ਵਪਾਰ ਇੰਡੀਆ ਦੇ ਨਾਲ ਕਰਨਾ ਹੈਗਾ, ਉਹਦੇ ਮੱਦੇਨਜ਼ਰ ਜਾਂ ਉਹਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਨੇ ਕਿਹਾ ਵੀ ਆਪਾਂ ਇੰਡੀਆ ਨੂੰ ਆਪਾਂ ਗੁੱਸਾ ਕਰਨਾ ਨਹੀਂ ਚਾਹੁੰਦੇ। ਸੋ ਉਹ ਜਿਹੜੀ ਸਟਰਕਚਰਲ ਜਿਹੜੀ ਉਹਨਾਂ ਦੇ ਇੰਟਰਸਟ ਸੀਗੇ ਉਹਨਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਸਾਰਾ ਕੁਝ ਕੀਤਾ ਸੀਗਾ, ਐਂਡ ਇਟਸ ਦ ਸੇਮ ਥਿੰਗ ਦੈਟਸ ਹੈਪਨਿੰਗ ਨਾਓ। ਸੋ ਜਿਹੜੀ ਟਰੂਡੋ ਸਰਕਾਰ ਸੀਗੀ ਜਾਂ ਜੋ ਉਸ ਵੇਲੇ ਦੀ ਸਰਕਾਰ ਸੀਗੀ, ਉਹ ਸਿੱਖਾਂ ਦੀ ਹਮਾਇਤ ਕਰਕੇ ਉਹਨਾਂ ਨੇ ਉਹ ਪੋਜੀਸ਼ਨ ਨਹੀਂ ਲਿਆ ਸੀਗਾ, ਜੋ ਉਹਨਾਂ ਦੇ ਆਪ ਦੇ ਇੰਟਰਸਟ ਸੀਗੇ ਉਸ ਮੌਕੇ ਤੇ, ਉਹਦੇ ਕਰਕੇ ਉਹਨਾਂ ਨੇ ਜੋ ਕਰਨਾ ਸੀਗਾ ਉਹਨਾਂ ਨੇ ਕੀਤਾ ਸੀਗਾ। ਸੋ ਮੈਂ ਇਹ ਨਹੀਂ ਸਮਝਦਾ ਵੀ ਉਹ ਸਿੱਖਾਂ ਦੀ ਕਿਸੇ ਘਾਟ ਜਾਂ ਕਮਜ਼ੋਰੀ ਕਰਕੇ ਅਨੀਤਾ ਆਨੰਦ ਉੱਥੇ ਗਈ ਸੀਗੀ। ਇਹ ਜਿਹੜਾ ਸਟਰਕਚਰਲ ਜਿਹੜੀ ਇੰਡੀਆ ਦੇ ਨਾਲ ਪੈਚਅਪ ਕਰਨ ਦਾ ਜਿਹੜਾ ਸਿਲਸਿਲਾ ਸੀਗਾ, ਉਹ ਟਰੂਡੋ ਸਰਕਾਰ ਤੋਂ ਹੀ ਦੁਬਾਰਾ ਸ਼ੁਰੂ ਹੋ ਗਿਆ ਸੀਗਾ ਬਿਊਰੋਕ੍ਰੈਟਿਕ ਲੈਵਲ ਤੋਂ। ਜਿਹੜੀ ਆਰਸੀਐਮਪੀ ਤੇ ਸੀਸਸ ਦੀ ਇੰਡੀਆ ਤੇ ਕੈਨੇਡਾ ਦੇ ਵਿੱਚ ਬੈਕ ਐਂਡ ਫੋਰਥ ਜਿਹੜਾ ਉਹਨਾਂ ਦੇ ਟ੍ਰਿਪਸ ਜਾਂ ਕਮਿਊਨੀਕੇਸ਼ਨ ਹੁੰਦੀ ਜਾਂਦੀ ਸੀਗੀ, ਉਹ ਸਾਰਾ ਕੁਝ ਲੇਇੰਗ ਦਾ ਗਰਾਊਂਡ ਵਰਕ ਸੀ, ਜਿਸ ਤੋਂ ਬਾਅਦ ਪੋਲੀਟੀਕਲ ਲੈਵਲ ਤੇ ਦੁਬਾਰਾ ਫਿਰ ਇਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਸਾਂਝ ਦੁਬਾਰਾ ਵਧਾਈ ਜਾ ਸਕਦੀ ਹੈਗੀ ਆ। ਬਿਲਕੁਲ ਸਟਰਕਚਰਲ ਜਿਹੜੀ ਗੱਲ ਹੈਗੀ ਆ ਜਾਂ ਜਿਹੜੇ ਪੋਲੀਟੀਕਲ ਇਹਨਾਂ ਦੇ ਮਫਾਦ ਹੈਗੇ ਆ, ਉਹਦੇ ਕਰਕੇ ਆ ਸਾਰਾ ਕੁਝ ਹੋਇਆ। ਸਿੱਖਾਂ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਇਹਦੇ ਵਿੱਚ ਵੀ ਜੋ ਆਪਣੀ ਗੱਲਬਾਤ ਹੈਗੀ ਆ, ਆਪਣਾ ਸੰਘਰਸ਼ ਜਿਹੜਾ ਹੈਗਾ ਉਹਨੂੰ ਤਕੜਿਆਂ ਕਰਨਾ ਤੇ ਇਹਨੂੰ ਤੇਜ਼ ਕਰਨਾ ਹੈ। ਸੋ ਕਿਸੇ ਨੂੰ ਸਮਝਾਇਆ ਜਾਂ ਆਪਣਾ ਜਿਹੜਾ ਨੈਰੇਟਿਵ ਹੈਗਾ ਉਹਦੇ ਫੈਲਾਅ ਦੇ ਨਾਲ ਨੈਸੈਸਰੀਲੀ ਇਹ ਸਾਰੀਆਂ ਗੱਲਾਂ ਨਹੀਂ ਹੁੰਦੀਆਂ। ਕਈ ਵਾਰੀ ਸਾਨੂੰ ਰੈਕਗਨਾਈਜ਼ ਕਰਨਾ ਪੈਣਾ, ਜੇ ਸਾਡੇ ਗਰਾਊਂਡ ਦੇ ਉੱਪਰ ਪੰਜਾਬ ਦੇ ਵਿੱਚ ਤੇ ਬਾਹਰ ਜੇ ਆਪਣਾ ਸੰਘਰਸ਼ ਆਪਣੀ ਜਥੇਬੰਦੀਆਂ ਆਪਣੇ ਤੌਰ ਤੇ ਤਕੜੀਆਂ ਹੋਣਗੀਆਂ, ਤਾਂ ਇਸ ਕਸ਼ਮਕਸ਼ ਦੇ ਵਿੱਚ ਆਪਾਂ ਇੱਕ ਧਿਰ ਵਜੋਂ ਆਪਣੀ ਸ਼ਮੂਲੀਅਤ ਕਰ ਸਕਦੇ ਹਾਂ, ਨਾ ਕਿ ਇੱਕ ਘੱਟ ਗਿਣਤੀ ਵਜੋਂ। ਬਿਲਕੁਲ ਪ੍ਰਭਜੋਤ ਸਿੰਘ ਜੀ, ਤੁਸੀਂ ਇੱਕ ਗੱਲ ਕੀਤੀ ਹੈ ਕਿ ਜਿਹੜੀ ਸਟਰਕਚਰਲ ਅਪਰੋਚ ਦੀ ਤੁਸੀਂ ਗੱਲ ਕੀਤੀ ਆ, ਅਸੀਂ ਪਰ ਹੁਣ ਦੇਖ ਰਹੇ ਹਾਂ ਕਿ ਮਤਲਬ ਸਾਰੀ ਦੁਨੀਆ ਇਸ ਗੱਲ ਨੂੰ ਰੈਕੋਗਨਾਈਜ਼ ਕਰ ਰਹੀ ਆ ਕਿ ਇੱਕ ਅਨਸਰਟਨਿਟੀ ਦਾ ਪੀਰੀਅਡ ਆ ਜਿਹਦੇ ਵਿੱਚ ਵਰਲਡ ਆਰਡਰ ਸ਼ਿਫਟ ਹੋ ਰਿਹਾ ਆ, ਤੇ ਉਹਦੇ ਵਿੱਚ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਸਟਰਕਚਰਲ ਪੋਜੀਸ਼ਨਸ ਨੇ ਕਿ ਜਿਹਦੇ ਕਰਕੇ ਉਹ ਇਹ ਸਾਰੇ ਡਿਸੀਜਨ ਲੈ ਰਹੇ ਆ, ਕਿ ਤੁਸੀਂ ਟਰੂਡੋ ਦੀ ਵੀ ਜਿਹੜੀ ਗੱਲ ਕਹੀ ਆ ਕਿ ਉਹ ਵੀ ਉਸੇ ਸਟਰਕਚਰਲ ਲਾਈਨ ਦੇ ਉੱਤੇ ਕੰਮ ਕਰ ਰਹੇ ਸੀ ਕਿ ਇੰਡੀਆ ਦੇ ਨਾਲ ਜਿਹੜੇ ਰਿਲੇਸ਼ਨ ਆ ਉਹ ਮਜ਼ਬੂਤ ਕਰਨੇ ਆ। ਪਰ ਮੈਂ ਤੁਹਾਨੂੰ ਮਤਲਬ ਅਸੀਂ ਜਦੋਂ ਇਹ ਦੇਖ ਰਹੇ ਹਾਂ ਕਿ ਸਟਰਕਚਰਸ ਜਿਹੜੇ ਆ ਉਹ ਟੁੱਟ ਰਹੇ ਆ ਦੁਨੀਆ ਦੇ ਵਿੱਚ, ਅੱਜ ਕੋਈ ਨਹੀਂ ਸਮਝ ਲੱਗ ਰਿਹਾ ਕੌਣ ਕਿਹਦਾ ਲਾਈ ਆ, ਅੱਜ ਲਾਈ ਹੁੰਦਾ ਆ, ਕੱਲ ਉਹਦੀ ਐਡਵਰਸਰੀ ਹੁੰਦਾ ਆ। ਮਤਲਬ ਇਹ ਵੀ ਪੋਲੀਟਿਕਸ ਦੀ ਜਿਹੜੀ ਪੋਲੀਟਿਕਸ ਆ ਉਹਦੇ ਜਿਹੜੇ ਸਾਰੇ ਮੋਹਰੇ ਆ ਉਹ ਖਿੰਡੇ ਹੋਏ ਨੇ। ਤਾਂ ਮੈਂ ਮਤਲਬ ਤੁਹਾਡੀ ਗੱਲ ਬਿਲਕੁਲ ਸਹੀ ਆ, ਪਰ ਜਿਹੜਾ ਸਿੱਖ ਸਵਾਲ ਜਾਣਨਾ ਚਾਹੁੰਦੇ ਆ ਵੀ ਇਹਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਤੁਸੀਂ ਕਿਹਾ ਵੀ ਸਿੱਖ ਜਥੇਬੰਦੀਆਂ ਨੂੰ ਮਜ਼ਬੂਤ ਕੀਤਾ ਜਾਵੇ, ਵੀ ਰਿਸਪੌਂਸ ਕੀ ਆ ਸਿੱਖ ਜਥੇਬੰਦੀਆਂ, ਮਤਲਬ ਇੱਕ ਗਵਰਨਮੈਂਟ ਸਿੱਖਾਂ ਦਾ ਇੱਕ ਬੰਦਾ ਇੱਥੇ
ਮਤਲਬ ਹੋਇਆ ਹੋਵੇ, ਉਹਦੀ ਸ਼ਹਾਦਤ ਹੋਈ ਹੋਵੇ, ਉਹ ਇੰਟਰਨੈਸ਼ਨਲ ਇਸ਼ੂ ਬਣਿਆ ਹੋਵੇ, ਉਹਦੇ ਪਿੱਛੇ ਇੱਕ ਮੋਮੈਂਟਮ ਹੋਵੇ। US ਦੇ ਵਿੱਚ ਉਹਦੇ ਨਾਲ ਰਿਲੇਟਡ ਕੇਸ ਦੇ ਵਿੱਚ ਇੰਡੀਆ ਦੇ ਖਿਲਾਫ ਐਵੀਡੈਂਸ ਬਿਲਡਅਪ ਕੀਤਾ ਜਾ ਰਿਹਾ ਹੋਵੇ, ਉਹ ਨਿਊਜ਼ ਆ ਰਹੀਆਂ ਨੇ। ਪਰ ਕੈਨੇਡਾ ਦੇ ਵਿੱਚ ਜਿੱਥੇ ਸਿੱਖਾਂ ਦੀ ਇੱਕ ਵੱਡੀ ਪੋਪੂਲੇਸ਼ਨ ਆ, ਉੱਥੇ ਕੋਈ ਪਬਲਿਕ ਰਿਸਪੌਂਸ ਸਿੱਖਾਂ ਦਾ ਕਿਸੇ ਵੀ ਤਰੀਕੇ ਦਾ ਨਜ਼ਰ ਨਹੀਂ ਆਉਂਦਾ। ਜਦੋਂ ਗਵਰਨਮੈਂਟ ਜਿਹੜੀ ਆ ਉਹ ਇਸ ਤਰ੍ਹਾਂ ਦੀ ਅਪਰੋਚ ਲੈਂਦੀ ਆ, ਜਿੱਥੇ ਅਸੀਂ ਇਹ ਸਮਝਦੇ ਹਾਂ ਕਿ ਅੱਜ ਜਿਹੜੇ ਲੂਪ ਹੋਲਸ ਬਹੁਤ ਜ਼ਿਆਦਾ ਬਿਲਡਅਪ ਹੋਏ ਪਏ ਆ, ਕਿ ਪੋਲਿਟਿਕਸ ਪ੍ਰੈਸ਼ਰ ਨਾਲ ਚੱਲਦੀ ਆ। ਪੋਲਿਟਿਕਸ ਕਦੇ ਮਤਲਬ ਅਸੀਂ ਇਹ ਗੱਲ ਸਾਰੇ ਸਮਝਦੇ ਹਾਂ ਕਿ ਗਵਰਨਮੈਂਟ ਨੂੰ ਤੁਹਾਨੂੰ ਪ੍ਰੈਸ਼ਰ ਪਾਉਣਾ ਪੈਂਦਾ ਆ, ਤੇ ਸਿੱਖ ਕੋਈ ਪ੍ਰੈਸ਼ਰ ਪਾਉਂਦੇ ਨਜ਼ਰ ਨਹੀਂ ਆ ਰਹੇ। ਇਹਦੇ ਪਿੱਛੇ ਕੀ ਵਜ੍ਹਾ ਆ? ਸੋ ਆਈ ਥਿੰਕ ਇਹਦੇ ਵਿੱਚ ਵੀ ਆਈ ਥਿੰਕ ਜਿਹੜਾ ਪ੍ਰੈਸ਼ਰ ਹੈਗਾ ਉਹਨੂੰ ਵਧਾਇਆ ਜਾ ਸਕਦਾ, ਪਰ ਮੈਂ ਇਹ ਨਹੀਂ ਸਮਝਦਾ ਵੀ ਉਹ ਪ੍ਰੈਸ਼ਰ ਪਾਇਆ ਨਹੀਂ ਜਾ ਰਿਹਾ ਸੋ ਫਾਰ। ਮੇਰੇ ਹਿਸਾਬ ਨਾਲ ਬਿਲਕੁਲ ਜੇ ਆਪਾਂ ਨੈਸ਼ਨਲ ਮੀਡੀਆ ਵੀ ਦੇਖਦੇ ਹਾਂ, ਭਾਵੇਂ ਵਰਲਡ ਸਿੱਖ ਆਰਗੇਨਾਈਜੇਸ਼ਨ ਹੋਵੇ, ਭਾਵੇਂ ਸਿੱਖ ਫੈਡਰੇਸ਼ਨ ਹੋਵੇ, ਜਿੱਥੇ ਵੀ ਆਪਾਂ ਗੱਲਬਾਤ ਰੱਖਦੇ ਹਾਂ, ਜਿੱਥੇ ਵੀ ਇਸ ਸਾਰੇ ਮੁੱਦੇ ਦੀ ਗੱਲਬਾਤ ਕੀਤੀ ਜਾਂਦੀ ਹੈ, ਉੱਥੇ ਸਿੱਖਾਂ ਦੀ ਜਿਹੜੀ ਨੁਮਾਇੰਦਗੀ ਜਾਂ ਜਿਹੜੀ ਸਾਡੀ ਗੱਲਬਾਤ ਆ ਉੱਥੇ ਰੱਖੀ ਜਾਂਦੀ ਆ। ਦੂਜੀ ਗੱਲ, ਜਿਹੜਾ ਇੱਕ ਇੰਟਰਸਟਿੰਗ ਜਿਹੜਾ ਨੁਕਤਾ ਹੈਗਾ ਵੀ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਐਂਗਸ ਰੀਡ ਇੰਸਟੀਚਿਊਟ ਹੈਗਾ, ਉਹ ਇੱਕ ਲਾ ਲਓ ਇੱਕ ਥਿੰਕ ਟੈਂਕ ਆ ਜਿਹੜੀ ਪੋਲੀਟੀਕਲ ਪੋਲਿੰਗ ਕਰਦੇ ਰਹਿੰਦੇ ਆ। ਸੋ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਪੋਲ ਕੀਤਾ ਸੀਗਾ ਵੀ ਜੋ ਕੈਨੇਡਾ ਨੇ ਇੰਡੀਆ ਦੇ ਨਾਲ ਦੁਬਾਰਾ ਟਾਈਜ਼ ਰਿਸਟੋਰ ਕਰਨ ਬਾਰੇ, ਉਹਦੇ ਵਿੱਚ ਕਈ ਪੋਲ ਸੀਗੇ ਤੇ ਉਹਦੇ ਵਿੱਚ ਕਈ ਸਵਾਲ ਸੀਗੇ। ਜਦੋਂ ਆਪਾਂ ਉਹ ਸਵਾਲ ਜਿਹੜੇ ਹੈਗੇ ਆਪਾਂ ਉਹਨਾਂ ਨੂੰ ਵੇਖਦੇ ਆ, ਜਿਹੜੇ ਪੋਲਿੰਗ ਦੇ ਵਿੱਚ ਜਿਹੜੀ ਕੈਨੇਡੀਅਨ ਪੋਪੂਲੇਸ਼ਨ ਦੀ, ਸਿੱਖਾਂ ਦੀ ਗੱਲ ਨਹੀਂ ਕੀਤੀ ਗਈ ਜਾਂ ਉਹਨਾਂ ਦੀ ਪੋਲਿੰਗ ਨਹੀਂ ਕੀਤੀ ਗਈ, ਜਿਹੜੇ ਆਮ ਕੈਨੇਡੀਅਨ ਹੈਗੇ ਆ, ਉਹਦੇ ਵਿੱਚ 60% ਲੋਕਾਂ ਦਾ ਮੰਨਣਾ ਇਹ ਸੀਗਾ ਵੀ ਇੰਡੀਆ ਨੂੰ ਇੱਕ ਐਨਮੀ ਵਜੋਂ ਜਾਂ ਕੌਸ਼ਨ ਦੇ ਨਾਲ ਸਾਨੂੰ ਦੇਖਣਾ ਚਾਹੀਦਾ ਤੇ ਉਹਦੇ ਨਾਲ ਡੀਲ ਕਰਨਾ ਚਾਹੀਦਾ ਹੈ। ਜਿਹੜਾ ਹੁਣ ਬਾਕੀ ਜਿਹੜੇ ਅੰਕੜੇ ਸੀਗੇ ਮੈਨੂੰ ਬਿਲਕੁਲ ਇਨਵਿਨ ਨਹੀਂ ਯਾਦ ਹੈਗੇ, ਪਰ ਸ਼ਾਇਦ 52-55% ਨੇ ਇਹ ਕਿਹਾ ਸੀਗਾ ਵੀ ਇੰਡੀਆ ਦੇ ਨਾਲ ਡੀਲ ਕਰਦੇ ਆ ਹਿਊਮਨ ਰਾਈਟਸ ਤੇ ਰੂਲ ਆਫ ਲਾਅ ਨੂੰ ਪਹਿਲ ਦੇਣੀ ਚਾਹੀਦੀ ਆ, ਭਾਵੇਂ ਕਿ ਇਸ ਸਿਚੁਏਸ਼ਨ ਦੇ ਵਿੱਚ ਸਾਡੇ ਜਿਹੜੇ ਐਕਨੋਮਿਕ ਮਫਾਦ ਹੈਗੇ ਉਹਨਾਂ ਨੂੰ ਢਾਹ ਲੱਗੇ। ਸੋ ਜਿਹੜੇ ਲੋਕਾਂ ਦੇ ਵਿੱਚ ਜਿਹੜੀ ਆਮ ਸਹਿਮਤੀ ਬਣੀ ਹੈਗੀ ਆ ਕੈਨੇਡਾ ਦੇ ਵਿੱਚ, ਜੇ 10 ਸਾਲ ਪਹਿਲਾਂ ਤੁਸੀਂ ਚਲੇ ਜਾਵੋ, ਮੈਨੂੰ ਲੱਗਦਾ ਨਹੀਂ ਵੀ ਇਹ ਜਿਹੇ ਅੰਕੜੇ ਤੁਹਾਨੂੰ ਮਿਲਣੇ ਸੀਗੇ। ਸੋ ਜਿਹੜੀ ਆਮ ਜਿਹੜਾ ਪਬਲਿਕ ਨੈਰੇਟਿਵ ਆ ਉਹਦੇ ਵਿੱਚ ਬਿਲਕੁਲ ਮੇਰੇ ਹਿਸਾਬ ਨਾਲ ਇੱਕ ਬਦਲਾਅ ਆਇਆ। ਸੋ ਅਗੇਨ ਮੈਂ ਇਹੀ ਗੱਲ ਦੁਹਰਾਉਂਗਾ ਵੀ ਜਿਹੜੇ ਸਟਰਕਚਰਲ ਇੰਟਰਸਟ ਹੈਗੇ ਆ ਸਟੇਟ ਦੇ, ਤੇ ਸਟੇਟ ਦੇ ਇੱਕ ਹੈਗੇ ਜਿਹੜੇ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਹੈਗੀ, ਜਿਨ੍ਹਾਂ ਨੇ ਵੋਟਾਂ ਲੈ ਕੇ ਉਹਨਾਂ ਨੇ ਸਰਕਾਰ ਬਣਾਉਣੀ ਹੈਗੀ, ਚਲਾਉਣੀ ਹੈਗੀ ਆ, ਉਸ ਦੇ ਨਾਲ ਨਾਲ ਜਿਹੜੀ ਬਿਊਰੋਕ੍ਰੇਸੀ ਹੁੰਦੀ ਆ, RCMP, CSIS, ਗਲੋਬਲ ਅਫੇਅਰਸ ਦੇ ਵਿੱਚ ਜਿਹਨੇ ਵੀ ਡਿਪਲੋਮੈਟਸ ਕੰਮ ਕਰਦੇ ਆ, ਡਰਾਈਵ ਕਈ ਵਾਰੀ ਉਹ ਸਟਰਕਚਰਲ ਜਿਹੜੇ ਉਹਨਾਂ ਦੇ ਮਫਾਦ ਹੈਗੇ ਆ, ਉਹ ਡਰਾਈਵਰ ਸੀਟ ਦੇ ਵਿੱਚ ਉਹੀ ਬਹਿੰਦੇ ਹੁੰਦੇ ਆ। ਸੋ ਜਿਵੇਂ ਆਪਾਂ ਆਇਰਲੈਂਡ ਦੀ ਆਪਾਂ ਉਦਾਹਰਨ ਦਿੱਤੀ ਸੀਗੀ, ਉੱਥੇ ਜਿਸ ਗਿਣਤੀ ਦੇ ਵਿੱਚ ਲੋਕਾਂ ਨੇ ਫਲਸਤੀਨ ਦੇ ਹੱਕ ਦੇ ਵਿੱਚ ਉਹਨਾਂ ਨੇ ਮੁਜ਼ਾਹਰੇ ਕੀਤੇ ਆ, ਸਰਕਾਰ ਤੇ ਪ੍ਰੈਸ਼ਰ ਪਾਇਆ, ਇਜ਼ਰਾਈਲ ਦਾ ਬਾਈਕਾਟ ਕਰਨ ਤੇ ਉਹਨਾਂ ਤੇ ਦਬਾਅ ਪਾਇਆ, ਪਰ ਫਿਰ ਵੀ ਸਰਕਾਰ ਮੰਨੀ ਨਹੀਂ, ਭਾਵੇਂ ਕਿ ਨੈਤਿਕ ਤੌਰ ਤੇ ਉਹਨਾਂ ਨਾਲ ਸਹਿਮਤ ਵੀ ਸੀ, ਕਿਉਂਕਿ ਉਹਨਾਂ ਦੇ ਜਿਹੜੇ ਸਟਰਕਚਰਲ ਜਿਹੜੀ ਨਿਰਭਰਤਾ ਹੈਗੀ ਆ ਉਹ ਇਜ਼ਰਾਈਲ ਤੇ ਇੰਨੀ ਜ਼ਿਆਦਾ ਸੀ ਵੀ ਉਹਨਾਂ ਨੇ ਆਪਣਾ ਸਟਰਕਚਰ ਜਾਂ ਉਹਨਾਂ ਦੀ ਪਾਲਿਸੀ ਬਦਲੀ ਨਹੀਂ। ਸੋ ਉਸੇ ਤਰੀਕੇ ਦੇ ਨਾਲ ਮੈਂ ਕਹੂੰਗਾ ਕੈਨੇਡੀਅਨ ਜਿਹੜੀ ਸਥਾਪਤੀ ਹੈਗੀ ਆ, ਸ਼ੁਰੂ ਤੋਂ ਲੈ ਕੇ ਜੇ ਆਪਾਂ 84 ਵੇਲੇ ਦੀ ਵੀ ਆਪਾਂ ਗੱਲ ਕਰਦੇ ਹਾਂ, ਜਿਹੜਾ ਉਸ ਵੇਲੇ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸੀਗਾ, ਉਹ ਉਸ ਵੇਲੇ ਇੰਡੀਆ ਦੇ ਵਿੱਚ ਸੀਗਾ ਜਦੋਂ ਦਿੱਲੀ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਸੀਗੀ, ਤਾਂ ਉਸ ਤੋਂ ਬਾਅਦ ਵਾਪਸ ਆ ਕੇ ਉਹ ਕੁਝ ਨਹੀਂ ਬੋਲਿਆ। ਸੋ ਇਹ ਜਿਹੜਾ ਸਟਰਕਚਰਲ ਜਿਹੜਾ ਉਹਨਾਂ ਦੇ ਇੰਟਰਸਟ ਹੈਗੇ ਉਹ ਸਾਨੂੰ ਸਮਝਣਾ ਪੈਣਾ। ਹੁਣ ਦੂਜੀ ਗੱਲ ਆ ਜਾਂਦੀ, ਫਿਰ ਆਪਾਂ ਇਸ ਹਾਲਾਤ ਦੇ ਵਿੱਚ ਆਪਾਂ ਕਰਨਾ ਕੀ ਆ। ਸੋ ਇੱਕ ਜਿਹੜੀ ਗੱਲ ਹੈਗੀ ਆ ਵੀ ਜਦੋਂ ਹੁਣ ਅਨੀਤਾ ਆਨੰਦ ਪਿਛਲੇ ਦਿਨਾਂ ਦੇ ਵਿੱਚ ਅਕਤੂਬਰ ਗਈ ਆ ਇੰਡੀਆ ਨੂੰ, 1 ਮਹੀਨਾ ਪਹਿਲਾਂ, ਸੋ ਇੱਕ ਮੈਂ ਛੋਟੀ ਜਿਹੀ ਉਦਾਹਰਨ ਦੇਣੀ ਹੈਗੀ ਆ ਜਿੱਥੋਂ ਵੀ ਆਪਾਂ ਇੱਕ ਕੰਮ ਫੜ ਸਕਦੇ ਹਾਂ। 1 ਮਹੀਨਾ ਪਹਿਲਾਂ ਆਪਣੇ ਜਿਹੜਾ ਕੈਨੇਡਾ ਦੀ ਜਿਹੜੀ NSA ਹੈਗੀ ਆ, ਉਹ ਅਜੀਤ ਡੋਵਲ ਨੂੰ ਜਾ ਕੇ ਮਿਲੀ ਸੀਗੀ ਇੰਡੀਆ ਦੇ ਵਿੱਚ। ਜਦੋਂ ਵਾਪਸ ਆਈ ਸੀਗੀ, ਉਹਨੇ ਆਪਦੇ ਮੂੰਹੋਂ ਇਹ ਗੱਲ ਆਖੀ ਸੀਗੀ ਵੀ ਅਜੀਤ ਡੋਵਲ ਇਹੀ ਕਹਿੰਦਾ ਆ ਵੀ ਜੇ ਕੈਨੇਡਾ ਦੇ ਨਾਲ ਕੈਨੇਡਾ ਦੇ ਨਾਲ ਸੰਬੰਧ ਠੀਕ ਕਰਨੇ ਹੈਗੇ ਆ ਤਾਂ ਇੰਡੀਆ ਦੀ ਮੰਗ ਇਹੀ ਹੈਗੀ ਆ ਵੀ ਜਿਹੜੇ ਇੱਥੇ ਰਹਿ ਰਹੇ ਸਿੱਖ ਹੈਗੇ ਆ, ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਰਿਕੁਐਸਟ ਦਿੱਤੀ ਗਈ ਆ, ਉਹ ਥੋੜੀ ਮੱਚ ਫਟਾਫਟ ਜਾਂ ਤੇਜ਼ੀ ਦੇ ਨਾਲ ਸਵਿਫਟਲੀ ਤੇ ਐਕਸਪੀਡੀਸ਼ੀਅਸਲੀ ਉਹ ਕੀਤੇ ਜਾਣ, ਤਾਂ ਜਿਹੜੇ ਹੋਰ ਵੀ ਸਿੱਖ ਹੈਗੇ ਇੱਥੇ ਉਹਨਾਂ ਦੀ ਡਿਪੋਰਟੇਸ਼ਨ ਕੀਤੀ ਜਾਵੇ। ਸੋ ਜਦੋਂ ਮੈਂ ਪਹਿਲਾਂ ਗੱਲ ਕਹੀ ਸੀਗੀ ਵੀ ਜਿਹੜਾ ਇੰਡੀਆ ਨਾਲ ਪੈਚ ਅਪ ਕਰਨ ਦਾ ਜਿਹੜਾ ਸਿਲਸਿਲਾ ਹੈਗਾ ਉਹ ਟਰੂਡੋ ਦੀ ਸਰਕਾਰ ਤੋਂ ਹੀ ਸ਼ੁਰੂ ਹੋ ਗਿਆ ਸੀਗਾ, ਮੈਂ ਇਸੇ ਹਵਾਲੇ ਦੇ ਨਾਲ ਕਹਿ ਰਿਹਾ ਕਿਉਂਕਿ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਕਈ ਸਿੱਖ ਜਿਹੜੇ ਐਕਟਿਵਿਸਟ ਹੈਗੇ ਆ,
ਉਹਨਾਂ ਦੇ ਖਿਲਾਫ ਜਿਹੜੀ ਡਿਪੋਰਟੇਸ਼ਨ ਪ੍ਰੋਸੀਡਿੰਗਸ ਪਿਛਲੇ ਸਾਲ ਦੀਆਂ ਸ਼ੁਰੂ ਹੋਈਆਂ ਜਦੋਂ ਟਰੂਡੋ ਦੀ ਸਰਕਾਰ ਹਜੇ ਤਾਂ ਬਰਕਰਾਰ ਸੀਗੀ। ਸੋ ਜਿਹੜਾ ਸਟਰਕਚਰਲ ਪੈਚ ਅਪ ਸੀਗਾ ਉਹ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀਗਾ ਜਦੋਂ ਆਰਸੀਐਮਪੀ ਆਪਣੀ ਪ੍ਰੈਸ ਕਾਨਫਰੰਸ ਦੇ ਰਹੀ ਸੀਗੀ ਵੀ ਇੰਡੀਆ ਸਿੱਖਾਂ ਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾ ਰਿਹਾ ਸੀਗਾ। ਸੋ ਇੱਕ ਜਿਹੜਾ ਆਪਣਾ ਇੱਕ ਇਮੀਡੀਏਟ ਕੰਮ ਕੀਤਾ ਜਾ ਸਕਦਾ ਵੀ ਜਦੋਂ ਸਾਨੂੰ ਪਤਾ ਵੀ ਸਾਡੇ ਇੱਥੇ ਹਾਲਾਤ ਕਿਸੇ ਤਰੀਕੇ ਦੇ ਨਾਲ ਸਾਡੇ ਖਿਲਾਫ ਹੈਗੇ ਆ, ਸਾਨੂੰ ਰੈਕਗਨਾਈਜ਼ ਕਰਨਾ ਪੈਣਾ ਵੀ ਸਾਡੀ ਜਿਹੜੀ ਵਲਨਰੇਬਿਲਿਟੀਜ਼ ਦਾ ਜਾਂ ਸਰਕਾਰ ਵੱਲੋਂ ਕਿਹੜੇ ਤਰੀਕੇ ਦੇ ਨਾਲ ਸਾਡੇ ਤੇ ਹਮਲਾ ਕੀਤਾ ਜਾ ਸਕਦਾ ਤੇ ਉਹਦੇ ਨਾਲ ਨਜਿੱਠਣ ਵਾਸਤੇ ਆਪਾਂ ਪ੍ਰੋਐਕਟਿਵਲੀ ਕੀ ਕਰ ਸਕਦੇ ਹਾਂ। ਤੇ ਇਹਦੇ ਵਿੱਚ ਇਹੀ ਉਦਾਹਰਣ ਹੈਗੀ ਹੈ ਵੀ ਜੋ ਡਿਪੋਰਟੇਸ਼ਨਸ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਉਹਦੀ ਪਬਲਿਕਲੀ ਤੇ ਪਾਲਿਸੀ ਲੈਵਲ ਤੇ ਵੀ ਉਹ ਸਿੱਖ ਫੈਡਰੇਸ਼ਨ ਵੱਲੋਂ ਹੋਰ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਜਿਹੜੇ ਇੰਡੀਵਿਜੂਅਲ ਕੇਸਿਸ ਹੈਗੇ ਸਿੰਘਾਂ ਦੀ ਜਿਹੜੀ ਪੈਰਵਾਈ ਹੈਗੀ ਹੈ ਜਾਂ ਜਿਹੜਾ ਸਹਿਯੋਗ ਜਾਂ ਮਦਦ ਹੈਗਾ ਉਹ ਕੀਤਾ ਜਾ ਰਿਹਾ। ਸੋ ਇਸ ਸਿਚੁਏਸ਼ਨ ਦੇ ਵਿੱਚ ਆਪਣੀਆਂ ਸੰਸਥਾਵਾਂ ਨੂੰ ਸਾਨੂੰ ਤਕੜਿਆ ਕਰਨ ਦੀ ਲੋੜ ਹੈਗੀ ਹੈ ਇਸ ਤਰੀਕੇ ਨਾਲ। ਕੋਈ ਕੇਸਿਸ ਇਸ ਤਰੀਕੇ ਦੇ ਜਿੱਥੇ ਤੁਸੀਂ ਇੰਡੀਵਿਜੂਅਲਸ ਦੀ ਗੱਲ ਕਰ ਰਹੇ ਹੋ ਕਿ ਜਿਹੜਾ ਡੈਪੋਟੇਸ਼ਨ ਦਾ ਪ੍ਰੋਸੈਸ ਆ, ਮੈਂ ਇਸ ਸਵਾਲ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਜਿਹੜੀ ਇਹ ਸਟੇਟਮੈਂਟ ਵੀ ਆਈ ਆ ਜੁਆਇੰਟ ਸਟੇਟਮੈਂਟ ਇੰਡੀਆ ਤੇ ਕੈਨੇਡਾ ਦੀ, ਉਹਦੀ ਵਰਡਿੰਗ ਤੇ ਧਿਆਨ ਦੇਣ ਦੀ ਬੜੀ ਲੋੜ ਆ। ਜਿਹੜੀ ਗੱਲ ਪ੍ਰਭਜੋਤ ਸਿੰਘ ਹੋਰੀ ਕਹਿ ਰਹੇ ਆ ਕਿ ਉਹਦੇ ਚੋਂ ਕਹਿ ਰਹੇ ਆ ਕਿ ਜਿਹੜਾ ਕੋਟ to take calibrated measures to restore stability in the relationship and to pursue a constructive and balanced partnership grounded in respect for each other's concerns and sensitivities, strong people-to-people ties and growing economic complementarities। ਤਾਂ ਇਹਦੇ ਵਿੱਚ ਬਿਲਕੁਲ ਪ੍ਰਭਜੋਤ ਸਿੰਘ ਜੀ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਵੀ ਜਿਹੜੀ ਆ ਗੱਲ ਕਹੀ ਆ ਕਿ ਜਿਹੜੇ ਇੱਕ each other's concerns and sensitivities, ਤਾਂ ਇਹਨੂੰ ਦੋਨਾਂ ਪੱਖਾਂ ਦੇ ਨਾਲ ਹੀ ਜਿਹੜਾ ਆ ਵੀ ਇਹ ਨਹੀਂ ਕਿ ਕੈਨੇਡਾ ਦੇ ਕੰਸਰਨ ਜਿਹੜੇ ਆ ਉਹਨਾਂ ਦੀ ਗੱਲ ਹੋਈ ਆ, ਮਤਲਬ ਇੰਡੀਆ ਦੇ ਜਿਹੜੇ ਕੰਸਰਨ ਆ ਉਹਦੇ 'ਚ ਮੈਂ ਹੋਰ ਦਰਸ਼ਕਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਆ ਕਿ ਜਿਹੜੀ ਸਟੇਟਮੈਂਟ ਆਈ ਆ ਮੋਦੀ ਨੂੰ ਜਦੋਂ ਮਿਲੀ ਆ ਅਨੀਤਾ ਆਨੰਦ, ਤਾਂ ਉਦੋਂ ਮੋਦੀ ਨੇ ਇਹ ਗੱਲ ਅਨੀਤਾ ਆਨੰਦ ਨੂੰ ਜਿਹੜੀ ਗੱਲ ਕਹੀ ਹੈ ਜੋ ਮੀਡੀਆ ਨੇ ਕੋਟ ਕੀਤੀ ਆ ਕਿ ਮੋਦੀ ਸਪੋਕ ਟੂ ਆਨੰਦ ਔਨ ਮੰਡੇ ਅਬਾਊਟ ਇੰਡੀਆਜ਼ ਵਿਜ਼ਨ ਆਫ ਕੋਆਪਰੇਸ਼ਨ ਐਂਡ ਹਾਊ ਬੈਸਟ ਟੂ ਰਿਅਲਾਈਜ਼ ਇਟ। ਤਾਂ ਜਿਹੜੀਆਂ ਸਟੇਟਮੈਂਟਸ ਨੇ ਇਸ਼ਾਰਾ ਕਰਦੀਆਂ ਕਿ ਜਿਹੜੀਆਂ ਸ਼ਰਤਾਂ ਆ ਉਹ ਇੰਡੀਆ ਆਪਣੀਆਂ ਕੈਨੇਡਾ ਦੇ ਇਕਨੋਮਿਕ ਇੰਟਰਸਟ ਆ ਜੋ ਪੂਰੇ ਕਰਨਾ ਚਾਹੁੰਦਾ ਤੇ ਇੰਡੀਆ ਦੇ ਜਿਹੜੇ ਇੰਟਰਸਟ ਆ ਉਹ ਰਿਗਾਰਡਿੰਗ ਸਿੱਖ ਐਕਟਿਵਿਜ਼ਮ ਆ ਜਿਹੜੇ ਉਹ ਕੈਨੇਡਾ ਤੋਂ ਮੰਗ ਰਿਹਾ ਹੈ। ਪਰ ਪ੍ਰਭਜੋਤ ਸਿੰਘ ਜੀ ਇਹਦੇ 'ਚ ਕੋਈ ਇੱਦਾਂ ਦੇ ਕੇਸ ਸਾਡੀ ਨਜ਼ਰ 'ਚ ਆਏ ਆ ਵੀ ਜਿੱਥੇ ਜਿਹੜਾ ਡੈਪੋਟੇਸ਼ਨ ਦਾ ਪ੍ਰੋਸੈਸ ਅਸੀਂ ਕਹਿ ਸਕਦੇ ਹਾਂ ਕਿ ਹੋ ਚੁੱਕਿਆ ਹੋਵੇ ਜਾਂ ਅਮਲ 'ਚ ਚੱਲ ਰਿਹਾ ਹੋਵੇ, ਜੇ ਤੁਸੀਂ ਉਹਦੇ ਬਾਰੇ ਕੋਈ ਜਾਣਕਾਰੀ ਦੇ ਸਕੋ। ਸੋ ਇਸ ਸਿਚੁਏਸ਼ਨ ਦੇ ਵਿੱਚ ਇਸ ਵੇਲੇ ਕਿਸੇ ਸਪੈਸੀਫਿਕ ਕੇਸ ਬਾਰੇ ਆਪਾਂ ਗੱਲਬਾਤ ਨਹੀਂ ਕਰ ਸਕਦੇ, ਪਰ ਇੰਨਾ ਕੁ ਜ਼ਰੂਰ ਕਹਿ ਸਕਦਾ ਵੀ ਕਿ ਗਿਣਤੀ ਦੇ ਕੇਸ ਹੈਗੇ ਆ, ਸੋ ਇੱਕ ਤੋਂ ਵੱਧ ਹੈਗੇ ਆ ਜਿਹੜੇ ਸਾਡੇ ਨਜ਼ਰ ਦੇ ਵਿੱਚ ਆਏ ਹੈਗੇ ਆ ਜਿਨ੍ਹਾਂ ਦੇ ਖਿਲਾਫ ਜਾਂ ਇੰਡੀਆ ਵੱਲੋਂ ਸਬੂਤ ਦਿੱਤੇ ਗਏ ਆ ਜਾਂ ਕੈਨੇਡਾ ਨੇ ਇੰਡੀਆ ਨਾਲ ਕੋਆਪਰੇਟ ਕਰਦੇ ਆ ਸਿੱਖਾਂ ਤੇ ਇਹ ਦੋਸ਼ ਮੜੇ ਆ ਵੀ ਤੁਸੀਂ ਐਕਸਟ੍ਰੀਮਿਜ਼ਮ ਦੇ ਨਾਲ ਜਾਂ ਟੈਰਰਿਜ਼ਮ ਦੇ ਵਿੱਚ ਤੁਸੀਂ ਸਰਗਰਮ ਹੈਗੇ ਆ, ਇਹਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਤੁਸੀਂ ਇਨਐਡਮਿਸਿਬਲ ਹੈਗੇ, ਤੁਸੀਂ ਰਹਿ ਨਹੀਂ ਸਕਦੇ। ਸੋ ਉਸ ਕਰਕੇ ਉਹ ਡਿਪੋਰਟੇਸ਼ਨ ਪ੍ਰੋਸੈਸ ਜਿਹੜਾ ਹੈਗਾ ਕਾਫੀ ਲੰਮਾ ਪ੍ਰੋਸੈਸ ਹੈਗਾ ਉਹ ਸ਼ੁਰੂ ਕੀਤਾ ਗਿਆ ਹੈਗਾ। ਸੋ ਉਹ ਜਿਹੜਾ ਪ੍ਰੋਸੈਸ ਇਟਸ ਕਰੰਟਲੀ ਇਨ ਫਲੋ ਤੇ ਇਸ ਤੋਂ ਇਲਾਵਾ ਕਈ ਦਰਜਨ ਤੋਂ ਵੱਧ ਸਿੱਖ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੀ ਸਿਕਿਉਰਿਟੀ ਸਕਰੀਨਿੰਗ ਦੇ ਵਿੱਚ ਲਾ ਲਓ ਵੀ ਇੱਕ ਆਬਸਟੀਕਲ ਬਣਿਆ ਹੈਗਾ ਇੰਡੀਅਨ ਐਲੀਗੇਸ਼ਨਸ ਕਰਕੇ, ਜਿਨ੍ਹਾਂ ਦੇ ਕਰਕੇ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਹੈਗੀਆਂ ਉਹ ਹਜੇ ਪੈਂਡਿੰਗ ਖੜੀਆਂ ਕਈਆਂ ਦੇ 5-5 7-7 8-8 ਸਾਲਾਂ ਤੋਂ। ਸੋ ਵੀ ਕੈਨ ਆਈਡੈਂਟੀਫਾਈ ਵੀ ਇਹ ਜਿਹੜਾ ਪ੍ਰੋਸੈਸ ਸਿਕਿਉਰਿਟੀ ਕੋਆਪਰੇਸ਼ਨ ਵਾਲਾ ਹੈਗਾ ਇੱਥੋਂ ਆਪਾਂ ਕਹਿ ਸਕਦੇ ਦਿਸ ਇਜ਼ ਐਨ ਐਗਜ਼ਾਮਪਲ ਵੀ ਆਪਾਂ ਹੁਣ ਇਸ ਸਿਚੁਏਸ਼ਨ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਵੀ ਰਲ ਮਿਲ ਕੇ ਜੋ ਆਪਣੀ ਰੱਖਿਆ ਵਾਸਤੇ ਆਪਣੇ ਸਿੰਘਾਂ ਦੀ ਬੜੀ ਮੱਚ ਪੈਰਵਾਈ ਵਾਸਤੇ ਅਸੀਂ ਆਪਣੇ ਸੁਤੰਤਰ ਤੌਰ ਤੇ ਆਪਾਂ ਕੀ ਕੁਝ ਕਰ ਸਕਦੇ ਹਾਂ, ਕਿਉਂਕਿ ਸਰਕਾਰਾਂ ਨੇ ਜਿਹੜੀ ਉਹਨਾਂ ਨੇ ਲਾਈਨ ਫੜ ਲਈ ਆ ਕਈ ਵਾਰੀ ਵੀ ਉਹਨਾਂ ਨੇ ਆਪਣੇ ਲਈ ਉਹਨਾਂ ਨੇ ਬਦਲਣੀ ਨਹੀਂ ਹੈਗੀ। ਸੋ ਸਾਨੂੰ ਸਮਝਣਾ ਪਊ ਵੀ ਆਪਾਂ ਉਹਦੇ ਨਾਲ ਨਜਿੱਠਣਾ ਕਿਵੇਂ ਹੈ ਇੱਕ ਲੋਕਲ ਲੈਵਲ ਤੇ, ਕਿਉਂਕਿ ਸ਼ੁਰੂਆਤ ਦੇ ਵਿੱਚ ਤੁਸੀਂ ਇਹ ਗੱਲ ਆਖੀ ਆ ਵੀ ਕੈਨੇਡੀਅਨ ਸਿੱਖ ਵਜੋਂ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਆ ਤੇ ਸਾਡੀ ਸਮਝ ਮੁਤਾਬਕ ਖਾਸ ਕਰਕੇ ਅੱਜ ਦੀ ਦੁਨੀਆ ਦੇ ਵਿੱਚ ਕੈਨੇਡੀਅਨ ਸਿੱਖ ਜਾਂ ਅਮਰੀਕਾ ਸਿੱਖ ਜਾਂ ਪੰਜਾਬੀ ਸਿੱਖ ਜਾਂ ਬਰਤਾਨਵੀ ਸਿੱਖ ਵਰਗੇ ਸ਼ਬਦ ਸਾਡੇ ਵਾਸਤੇ ਹੈ ਨਹੀਂ। ਹੁਣ ਜਿਵੇਂ ਤੁਸੀਂ ਗੱਲ ਕੀਤੀ ਸੀਗੀ ਹੁਣ ਸਾਨੂੰ ਕੀ ਕਰਨਾ ਚਾਹੀਦਾ ਆ, ਸਾਨੂੰ ਇਹ ਜਿਹੜੀ ਮੁੱਢਲੀ ਗੱਲ ਸਾਨੂੰ ਸਮਝਣੀ ਪੈਣੀ ਆ ਵੀ ਆਪਾਂ ਇੱਕ ਘੱਟ ਗਿਣਤੀ ਨਹੀਂ ਹੈਗੇ, ਵੀ ਆਪਾਂ ਇੱਕ ਲੋਕਲ ਲੈਵਲ ਦੀ ਮਾਈਨੋਰਿਟੀ ਨਹੀਂ ਹੈਗੇ ਤੇ ਇਹ ਮਸਲੇ ਜਿਹੜੇ ਹੈਗੇ ਸਾਡੇ ਲੋਕਲ ਲੈਵਲ ਦੇ ਨਹੀਂ ਹੈਗੇ। ਸੋ ਜੋ ਅਨੀਤਾ ਆਨੰਦ ਇੰਡੀਆ ਜਾ ਕੇ ਕਰ ਰਹੀ ਆ ਉਹਦੇ ਨਾਲ ਸਾਡਾ ਓਬਵੀਅਸਲੀ ਕੰਸਰਨ ਹੈਗਾ, ਆਪਾਂ ਉਹਨੂੰ ਵੇਖ ਰਹੇ ਆ, ਪਰ ਸਾਡਾ ਸਾਰਾ ਸੰਘਰਸ਼ ਜਾਂ ਆਪਣਾ ਭਵਿੱਖ ਉਹਦੇ ਤੇ ਨਿਰਭਰ ਨਹੀਂ ਹੈਗਾ।
ਸਾਨੂੰ ਦੇਖਣਾ ਪੈਣਾ ਵੀ ਆਪਣਾ ਇੰਟਰਨੈਸ਼ਨਲ ਲੈਵਲ ਤੇ ਆਪਾਂ ਕੀ ਕੁਛ ਕਰ ਸਕਦੇ ਹਾਂ। ਅੰਦਰੂਨੀ ਤੌਰ ਤੇ ਸਾਡੀ ਪੰਥਕ ਲੀਡਰਸ਼ਿਪ ਸਟਰਕਚਰ ਇੰਟਰਨੈਸ਼ਨਲ ਪੱਧਰ ਤੇ ਆਪਾਂ ਕਿਸ ਤਰੀਕੇ ਨਾਲ ਖੜਾ ਕਰਨਾ, ਤੇ ਐਕਸਟਰਨਲੀ ਜਿਹੜੀ ਪੰਥਕ ਧਿਰ ਦੀ ਜਾਂ ਸਿੱਖਾਂ ਦੀ ਨੁਮਾਇੰਦਗੀ ਇੰਟਰਨੈਸ਼ਨਲ ਲੈਵਲ ਤੇ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਸੋ ਇੱਕ ਉਦਾਹਰਨ ਜਿਹੜੀ ਆਪਣੇ ਸਾਹਮਣੇ ਹੈਗੀ ਆ ਵੀ ਜੋ ਪਿਛਲੇ ਮਹੀਨੇ ਜਿਹੜੀ ਯੂਐਨ ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਸਿੱਖ ਫੈਡਰੇਸ਼ਨ ਵੱਲੋਂ ਆਪਾਂ ਸ਼ਮੂਲੀਅਤ ਕੀਤੀ ਸੀਗੀ। ਸਾਨੂੰ ਪਤਾ ਜਿੱਥੇ ਕੈਨੇਡੀਅਨ ਸਰਕਾਰ ਨੇ ਆਪਣਾ ਮਨ ਬਣਾ ਲਿਆ ਜਿਹੜੇ ਪਾਸੇ ਉਹ ਜਾ ਰਹੇ ਆ ਆਲਰੇਡੀ, ਸੋ ਆਪਾਂ ਉਹਨਾਂ ਦੇ ਸਿਰ ਉੱਪਰ ਜਾ ਕੇ ਆਪਾਂ ਇੰਟਰਨੈਸ਼ਨਲ ਮੰਚ ਤੇ ਆਪਾਂ ਇਹ ਜਿਹੜੇ ਮਸਲੇ ਹੈਗੇ ਆਪਾਂ ਕਿਸ ਤਰੀਕੇ ਨਾਲ ਰੱਖ ਸਕਦੇ ਹਾਂ ਤਾਂ ਕਿ ਦੁਨੀਆ ਨੂੰ ਪਤਾ ਲੱਗੇ। ਆਪਾਂ ਇੰਡੀਆ ਨੂੰ ਹਰ ਇੱਕ ਮੰਚ ਦੇ ਵਿੱਚ, ਹਰ ਪਲੇਟਫਾਰਮ ਦੇ ਵਿੱਚ ਉਹਨੂੰ ਕਾਊਂਟਰ ਕਰਦੇ ਹਾਂ। ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਤੇ ਮਨੁੱਖੀ ਅਧਿਕਾਰਾਂ ਬਾਰੇ ਆਪਾਂ ਗੱਲਬਾਤ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਬਿਲਕੁਲ ਪ੍ਰਣਜੀਤ ਸਿੰਘ ਜੀ, ਮੈਂ ਜਿਵੇਂ ਅਸੀਂ ਦੇਖ ਰਹੇ ਸੀ ਜਦੋਂ ਪੈਲਸਤੀਨ ਦੀ ਮੂਵਮੈਂਟ ਦੀ ਤੁਸੀਂ ਆਇਰਲੈਂਡ ਦੇ ਸੰਦਰਭ 'ਚ ਗੱਲ ਕੀਤੀ ਆ ਕਿ ਜਦੋਂ ਪੈਲਸਤੀਨੀਅਨ ਐਕਟਿਵਿਜ਼ਮ ਜਿਹੜਾ ਇੱਥੇ ਖਾਸ ਤੌਰ ਤੇ ਕੈਨੇਡਾ 'ਚ ਵੀ ਦੇਖਣ 'ਚ ਆਇਆ ਕਿ ਉਹਨਾਂ ਦੀ ਜਿਹੜੀ ਕਮਿਊਨਿਟੀ ਆ ਉਹ ਆਪਣੇ ਕੋਸ ਦੇ ਲਈ ਬੜੀ ਪਬਲਿਕਲੀ ਉਹ ਆਉਂਦੇ ਆ, ਸੜਕਾਂ ਦੇ ਉੱਤੇ ਨਿਕਲਦੇ ਆ, ਮੁਜ਼ਾਹਰੇ ਕਰਦੇ ਆ। ਪਰ ਸਿੱਖਾਂ ਦੇ ਵਿੱਚ ਜਾਂ ਸਿੱਖ ਆਰਗੇਨਾਈਜੇਸ਼ਨਸ ਦੀ ਇਹੋ ਜਿਹੀ ਅਪਰੋਚ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਉਵੇਂ ਨਹੀਂ ਦਿਖੀ। ਕੁਝ ਪ੍ਰੋਟੈਸਟ ਹੁੰਦੇ ਆ, ਕੁਝ ਗਿਣਤੀ ਦੇ ਜਿਹੜੇ ਐਕਟਿਵਿਸਟ ਨੇ ਉਹ ਇੰਡੀਅਨ ਐਮਬੈਸੀ ਦੇ ਬਾਹਰ ਪ੍ਰੋਟੈਸਟ ਹੋਵੇ ਜਾਂ ਉਸ ਤਰੀਕੇ ਦੇ ਪ੍ਰੋਟੈਸਟ ਹੁੰਦੇ ਆ, ਤੇ ਜਾਂ ਫਿਰ ਸਿੱਖ ਐਕਟਿਵਿਜ਼ਮ ਜਿਹੜਾ ਮਾਸਟਰਸ ਦੇ ਵਿੱਚ ਅਸੀਂ ਰੈਫਰੈਂਡਮ ਦੇ ਰੂਪ ਦੇ ਵਿੱਚ ਜਿਹੜੀ VOTING ਦੇਖ ਰਹੇ ਹਾਂ। ਪਰ ਜਿਹੜੀ ਤੁਸੀਂ ਕਹਿ ਰਹੇ ਹੋ ਜਿਵੇਂ ਡੈਪੂਟੇਸ਼ਨਸ ਹੋ ਰਹੀਆਂ ਨੇ ਜਾਂ ਇਸ ਤਰੀਕੇ ਦੇ ਨਾਲ ਜਿਹੜਾ ਕੋਈ ਪਬਲਿਕ ਪ੍ਰੈਸ਼ਰ ਬਿਲਡ ਅਪ ਕਰਨ ਦੀ ਗੱਲ ਹੋਵੇ, ਗਵਰਨਮੈਂਟ ਦੇ ਖਿਲਾਫ ਮੁਜ਼ਾਹਰਿਆਂ ਦੀ ਗੱਲ ਹੋਵੇ, ਕੀ ਇਹ ਅਪਰੋਚ ਤੁਹਾਨੂੰ ਲੱਗਦਾ ਵੀ ਸਿੱਖਾਂ ਨੂੰ ਇਹ ਅਪਰੋਚ ਲੈਣੀ ਚਾਹੀਦੀ ਹੈ ਜਾਂ ਫਿਰ ਸਿੱਖਾਂ ਨੂੰ ਫਿਲਹਾਲ ਸਿੱਖ ਆਰਗੇਨਾਈਜੇਸ਼ਨਸ ਨੂੰ ਜਿਹੜੀਆਂ ਸਟੇਟਮੈਂਟਸ ਦੀ ਅਪਰੋਚ ਆ ਜਾਂ ਮੀਡੀਆ ਦੇ ਵਿੱਚ ਆਪਣੇ ਨੈਰੇਟਿਵ ਨੂੰ ਪੁਸ਼ ਕਰਨ ਦੀ ਅਪਰੋਚ ਆ ਉਹੀ ਕਰਨਾ ਚਾਹੀਦਾ? ਕਿਉਂਕਿ ਕਮਿਊਨਿਟੀ ਦੇ ਵਿੱਚ ਇਸ ਸਮੇਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਖੜੇ ਹੋ ਰਹੇ ਹੈ ਕਿ ਕੀਤਾ ਕੀ ਜਾਵੇ। ਸੋ ਆਈ ਥਿੰਕ ਬਿਲਕੁਲ, ਆਈ ਥਿੰਕ ਯੂ ਡੈਫੀਨਿਟਲੀ ਇੱਕ ਬਹੁਤ ਅਹਿਮ ਗੱਲ ਤੇ ਤੁਸੀਂ ਆਪਣਾ ਨੁਕਤਾ ਫੜਿਆ ਹੈਗਾ ਵੀ ਸਾਡੀ ਮੋਬਿਲਾਈਜੇਸ਼ਨ ਤੇ ਆਰਗੇਨਾਈਜੇਸ਼ਨ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ। ਆਈ ਥਿੰਕ ਕੈਨੇਡਾ ਦੇ ਵਿੱਚ, ਕੈਨੇਡਾ ਦੀ ਜਥੇਬੰਦੀਆਂ ਦੇ ਵਿੱਚ ਜਾਂ ਸਿੱਖ ਸਰਗਰਮੀ ਦੇ ਵਿੱਚ ਪਿਛਲੇ 5-7 ਸਾਲਾਂ ਦੇ ਵਿੱਚ ਇੱਕ ਸਿਫਤੀ ਤਬਦੀਲੀ ਆਈ ਹੈਗੀ ਆ, ਐਂਡ ਵੀਰ ਸਟਿਲ ਟਰਨਿੰਗ ਦੈਟ ਕਾਰਨਰ। ਬਹੁਤ ਸਾਲਾਂ ਵਾਸਤੇ ਜਿਹੜੀ ਸਿੱਖਾਂ ਦੀ ਸਰਗਰਮੀ ਪੋਲੀਟੀਕਲ ਤੌਰ ਤੇ ਜਿਹੜੀ ਕੀਤੀ ਜਾਂਦੀ ਸੀਗੀ ਉਹ ਸਿਰਫ ਤੇ ਸਿਰਫ ਸਾਰਾ ਇੰਟਰਸਟ, ਸਾਰੀ એનર્ਜੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਾਂ ਇਲੈਕਟੋਰਲ ਪੋਲਿਟਿਕਸ ਤੇ ਕਰਦੇ ਸੀਗੇ ਵੀ ਆਪਾਂ ਆਪਣੇ ਬੰਦਿਆਂ ਨੂੰ ਇਲੈਕਟ ਕਰਾਉਣੇ ਹੈਗੇ ਆ ਜਾਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਸਰਗਰਮ ਹੋ ਕੇ ਜਿਹੜੇ ਆਪਣੇ ਮੁੱਦੇ ਹੈਗੇ ਆ ਇਹਨਾਂ ਰਾਹੀਂ ਜਾਂ ਵਿਧਾਇਕਾਂ ਰਾਹੀਂ ਆਪਾਂ ਉਠਾਉਣੇ ਆ। ਤੇ ਪਿਛਲੇ ਕੁਝ ਸਮੇਂ ਦੇ ਵਿੱਚ 2018 ਤੋਂ ਲੈ ਕੇ ਹੁਣ ਤੱਕ ਤੇ ਖਾਸ ਕਰਕੇ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਹੈ ਸਿੱਖਾਂ ਨੂੰ ਵੀ ਇਹ ਜਿਹੜਾ ਆਪਣਾ ਅਪਰੋਚ ਹੈਗਾ ਇਹ ਬਿਲਕੁਲ ਕਾਰਗਰ ਨਹੀਂ ਹੈਗਾ, ਇਫੈਕਟਿਵ ਨਹੀਂ ਹੈਗਾ ਤੇ ਇਸ ਹਿਸਾਬ ਨਾਲ ਚੱਲਿਆ ਨਹੀਂ ਜਾ ਸਕਦਾ। ਸੋ ਆਈ ਥਿੰਕ ਪਿਛਲੇ ਕਈ ਸਾਲਾਂ ਦੇ ਵਿੱਚ ਜਿਹੜੀ ਆਪਣੀ ਜਥੇਬੰਦੀਆਂ ਹੈਗੀਆਂ, ਆਪਣੇ ਗੁਰਦੁਆਰੇ ਸੰਸਥਾਵਾਂ ਹੈਗੀਆਂ ਤੇ ਹੋਰ ਜਿਹੜੀ ਇੰਸਟੀਟਿਊਸ਼ਨਸ ਹੈਗੀ ਆ ਉਹ ਜਿਹੜੀ ਆਪਣੀ ਇੰਟਰਨਲ ਮੋਬਿਲਾਈਜੇਸ਼ਨ ਦੀ ਜਿਹੜੀ ਕੈਪੈਸਿਟੀ ਤੇ ਇਨਫਰਾਸਟ੍ਰਕਚਰ ਜਿਹੜੀ ਹੈਗੀ ਆ ਪਿਛਲੇ ਕਈ ਸਾਲਾਂ ਤੋਂ ਡਿਵੈਲਪ ਕਰ ਰਹੀ ਆ। ਸੋ ਆਈ ਥਿੰਕ ਜਦੋਂ ਜੂਨ ਦੇ ਵਿੱਚ ਜਦੋਂ ਮੋਦੀ ਆਇਆ ਵੀ ਸੀਗਾ G7 ਦੀ ਮੀਟਿੰਗ ਵੇਲੇ, ਉਦੋਂ ਕੁਝ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਸ਼ਕ ਮਾਤਰ ਉਹਦੇ ਕੁਝ ਐਕਟੀਵਿਟੀ ਦੇਖੀ ਜਾ ਰਹੀ ਸੀਗੀ ਵੀ ਜਿਹੜੀ ਲੈਟਰ ਰਾਈਟਿੰਗ ਕੈਂਪੇਨਸ ਕੀਤੀਆਂ ਜਾ ਰਹੀਆਂ ਸੀਗੀਆਂ ਐਮਪੀਜ਼ ਨੂੰ, ਜਿਨ੍ਹਾਂ ਤੇ ਲੋਕਲ ਲੈਵਲ ਤੇ ਪੋਲੀਟੀਕਲ ਪ੍ਰੈਸ਼ਰ ਪਾਇਆ ਗਿਆ ਸੀਗਾ। ਫੈਡਰੇਸ਼ਨ ਵੱਲੋਂ ਆਪਾਂ ਇੱਕ ਐਕਟੀਵਿਟੀ ਜਾਂ ਇੱਕ ਮੁਹਿੰਮ ਆਪਾਂ ਸ਼ੁਰੂ ਕੀਤੀ ਸੀਗੀ ਵੀ ਸਿੱਖਾਂ ਦੀ ਅਕ੍ਰੋਸ ਦਾ ਕੰਟਰੀ ਜਿਹੜਾ ਆਪਣਾ ਸਰਵੇ ਕੀਤਾ ਗਿਆ, ਕਿਉਂਕਿ ਜਿਹੜੇ ਪੋਲੀਟੀਕਲੀ ਜਿਹੜੇ ਵਿਧਾਇਕ ਹੈਗੇ ਆ ਜਿਨ੍ਹਾਂ ਨੇ ਵੋਟਾਂ ਲੈਣੀਆਂ, ਇਹ ਜਿਹੜੇ ਅੰਕੜੇ ਦੀ ਮਹੱਤਤਾ ਇਹ ਬਹੁਤ ਰੱਖਦੀ ਹੈਗੀ ਆ। ਸੋ ਆਪਾਂ ਅਕ੍ਰੋਸ ਦਾ ਕੰਟਰੀ ਵੈਨਕੂਵਰ ਤੋਂ ਲੈ ਕੇ ਟੋਰਾਂਟੋ ਤੱਕ ਸਿੱਖਾਂ ਦੀ ਜਿਹੜੀ ਆਪਾਂ ਸਰਵੇ ਕੀਤੀ ਸੀਗੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਸਰਵੇ ਰਿਸਪੌਂਸ ਕਲੈਕਟ ਕੀਤੇ ਗਏ ਸੀਗੇ ਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਿਹਨੂੰ ਆਪਾਂ ਜਨਤਕ ਕਰਾਂਗੇ, ਜਿਹਦੇ ਵਿੱਚ ਆਪਾਂ ਇੱਕ ਸਿੱਖਾਂ ਨੂੰ ਥੋੜਾ ਜਿਹਾ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਨਾਲ ਦੇ ਨਾਲ ਆਪਣਾ ਇੰਟਰਨਲ ਇਨਫਰਾਸਟ੍ਰਕਚਰ ਜਿਹੜਾ ਆਪਣੇ ਕੰਟੈਕਟ ਲਿਸਟ, ਆਪਣਾ ਡਾਟਾ ਇਕੱਠਾ ਕਰਨ ਦੀ ਜਿਹੜੀ ਕਵਾਇਦ ਹੈਗੀ ਉਹ ਸ਼ੁਰੂ ਕੀਤੀ ਆ, ਜਿਹਦੇ ਰਾਹੀਂ ਪ੍ਰੈਸ਼ਰ ਬਿਲਡ ਕੀਤਾ ਜਾ ਸਕਦਾ ਹੈ। ਸੋ ਇਹ ਗੱਲ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹੈਗਾ ਵੀ ਜਿਹੜਾ ਆਪਣਾ ਮੋਬਿਲਾਈਜੇਸ਼ਨ ਤੇ ਆਪੋਜੀਸ਼ਨਲ ਪੋਲਿਟਿਕਸ ਦਾ ਜਿਹੜਾ ਮਾਡਲ ਹੈਗਾ ਉਹਨੂੰ ਬਿਲਕੁਲ ਸਾਨੂੰ ਅਪਣਾਉਣ ਦੀ ਲੋੜ ਹੈਗੀ ਆ। ਪਿਛਲੇ ਕਈ ਸਾਲਾਂ ਤੋਂ ਅਪਣਾਈ ਵੀ ਗਈ ਆ, ਉਹਨੂੰ ਹੋਰ ਤਕੜਿਆਂ, ਹੋਰ ਮਜ਼ਬੂਤ ਤੇ ਹੋਰ ਤੇਜ਼ ਕਰਨ ਦੀ ਬਿਲਕੁਲ ਲੋੜ ਹੈਗੀ ਆ। ਪ੍ਰਭਜੋਤ ਸਿੰਘ, ਤੁਸੀਂ ਇੱਕ ਕੁਐਸਚਨ ਰੇਸ ਕੀਤਾ ਕਿ ਸਿੱਖਾਂ ਨੇ ਪਿਛਲੇ ਲੰਮੇ ਸਮੇਂ 'ਚ, ਕਿਉਂਕਿ
1984 ਤੋਂ ਬਾਅਦ ਓਬਵੀਅਸਲੀ ਜੈਨੋਸਾਈਡ ਹੋਇਆ ਸਿੱਖਾਂ ਦਾ, ਤੇ ਕਾਫੀ ਸਿੱਖ ਐਕਟਿਵ ਹੋਏ ਪੋਲਿਟਿਕਸ ਦੇ ਵਿੱਚ, ਕਾਫੀ ਇਨਵੈਸਟ ਵੀ ਕੀਤਾ ਉਹਨਾਂ ਨੇ ਹਰ ਤਰੀਕੇ ਦੇ ਨਾਲ, ਟਾਈਮ ਵੀ ਮਨੀ ਵੀ। ਪਰ ਉਹਦੇ ਵਿੱਚ ਜਿਹੜੀ ਅਪਰੋਚ ਲਈ ਗਈ ਉਹ ਲਈ ਗਈ ਕਿ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਆ ਉਹਦੇ 'ਚ ਆਪਣੇ ਬੰਦੇ ਭੇਜਣ ਦੀ। ਜਿਵੇਂ ਕੈਨੇਡਾ ਦੇ ਵਿੱਚ ਮਤਲਬ ਵੱਡੀਆਂ ਖਬਰਾਂ ਛਪੀਆਂ ਕਿ ਕਿੰਨੇ ਜਿਹੜੇ ਮੰਤਰੀ ਸਿੱਖ ਬਣੇ ਆ ਜਾਂ ਕਿੰਨੇ ਐਮਪੀ ਸਿੱਖ ਚੁਣੇ ਗਏ ਆ। ਪਰ ਅਸੀਂ ਦੇਖ ਰਹੇ ਹਾਂ ਕਿ ਕੋਈ ਵੀ ਜਿਹੜਾ ਰਿਸਪੌਂਸ ਆ ਉਹ ਸਿੱਖ ਐਮਪੀਜ਼ ਦੇ ਵੱਲੋਂ, ਚਾਹੇ ਉਹ ਪ੍ਰੋਵਿੰਸ਼ੀਅਲ ਅਸੈਂਬਲੀਜ਼ ਦੇ ਹੋਣ ਚਾਹੇ ਫੈਡਰਲ ਹੋਣ, ਬਲਕਿ ਲੋਕਲ ਜਿਹੜੇ ਸਿਟੀਜ਼ ਦੇ ਵਿੱਚ ਵੀ ਰਿਪਰੈਜ਼ੈਂਟੇਟਿਵ ਹੁੰਦੇ ਆ, ਉਹਨਾਂ ਦੀ ਕੋਈ ਪੋਲੀਟੀਕਲ ਸਟੇਟਮੈਂਟ ਕਦੇ ਨਹੀਂ ਆਉਂਦੀ ਆ ਜਦੋਂ ਸਿੱਖ ਕੰਸਰਨ ਦੇ ਇਸ਼ੂਜ਼ ਸਾਹਮਣੇ ਆਉਂਦੇ ਆ। ਵੀ ਜਿਵੇਂ ਮੈਂ ਹੁਣ ਉਦਾਹਰਨ ਦੇਵਾਂ ਵੀ ਅਨੀਤਾ ਆਨੰਦ ਦਾ ਦੌਰਾ ਆ, ਇਹਦੀ ਕੰਡੈਮਨੇਸ਼ਨ ਹਿਊਮਨ ਰਾਈਟਸ ਪਰਸਪੈਕਟਿਵ ਤੋਂ ਕੋਈ ਵੀ ਕਰ ਸਕਦਾ ਸੀ, ਕੋਈ ਵੀ ਪੋਲੀਟੀਕਲ ਲੀਡਰ, ਕੋਈ ਬੜੀ ਗੱਲ ਨਹੀਂ ਸੀ, ਪਰ ਕੋਈ ਇਸ ਤਰ੍ਹਾਂ ਦੀ ਕੰਡੈਮਨੇਸ਼ਨ ਦੇਖਣ ਨੂੰ ਨਹੀਂ ਮਿਲਦੀ ਆ। ਹਾਲਾਂਕਿ ਜਿਹੜੀਆਂ ਹੋਰ ਕਮਿਊਨਿਟੀਜ਼ ਦੇ ਰਿਪਰੈਜ਼ੈਂਟੇਟਿਵ ਨੇ ਉਹ ਸਾਨੂੰ ਬੋਲਦੇ ਨਜ਼ਰ ਆਉਂਦੇ ਆ ਜਦੋਂ ਉਹਨਾਂ ਦੇ ਮਸਲੇ ਸਾਹਮਣੇ ਆਉਂਦੇ ਆ। ਵੀ ਤੁਹਾਨੂੰ ਲੱਗ ਰਿਹਾ ਵੀ ਇਹ ਸਿੱਖ ਫੇਲ ਹੋਏ ਇਸ ਅਪਰੋਚ ਦੇ ਵਿੱਚ? ਪਹਿਲਾ ਸਵਾਲ ਮੇਰਾ ਇਹ ਆ। ਤੇ ਜੇ ਇਹ ਅਪਰੋਚ 'ਚ ਸਿੱਖ ਫੇਲ ਹੋਏ ਆ ਤਾਂ ਫਿਰ ਕੀ ਸਿੱਖਾਂ ਨੂੰ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਆਪਣੇ ਬੰਦੇ ਭੇਜਣ ਦੀ ਅਪਰੋਚ ਛੱਡ ਦੇਣੀ ਚਾਹੀਦੀ ਆ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸੋ ਆਈ ਥਿੰਕ ਮੈਂ ਇਹ ਨਹੀਂ ਕਹੂੰਗਾ ਵੀ ਸਿੱਖ ਇਹਦੇ ਵਿੱਚ ਫੇਲ ਹੋਇਆ, ਮੈਂ ਇਹ ਕਹੂੰਗਾ ਵੀ ਸਿੱਖ ਕੁਰਾਹੇ ਪਏ ਆ। ਜਿਹੜਾ ਆਪਣਾ ਸਿਧਾਂਤ ਹੈਗਾ, ਆਪਣੀ ਰਵਾਇਤ ਹੈਗੀ ਆ, ਉਸ ਤੋਂ ਦੂਰ ਹੋ ਕੇ ਆਪਾਂ ਖੁਆਰ ਹੋਏ ਆ। ਤੇ ਉਹਦੀਆਂ ਕਈ ਉਦਾਹਰਨਾਂ ਸਾਡੇ ਹੁਣ ਸਾਹਮਣੇ ਹੈਗੀਆਂ। ਜਿਵੇਂ ਤੁਸੀਂ ਕਿਹਾ ਵੀ ਅਨੀਤਾ ਆਨੰਦ ਹੁਣ ਜਾ ਕੇ ਆਈ ਹੈ ਤੇ ਕੋਈ ਵੀ ਵਿਧਾਇਕ ਉਹਨੇ ਉਹਦੀ ਕੋਈ ਨਿਖੇਧੀ ਨਹੀਂ ਕੀਤੀ ਜਾਂ ਹੋਰ ਉਹਦਾ ਆਪੋਜੀਸ਼ਨ ਜਾਂ ਵਿਰੋਧ ਬਿਲਕੁਲ ਨਹੀਂ ਕੀਤਾ। ਸੋ ਉਸ ਹੱਦ ਤੱਕ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹੈਗਾ। ਪਰ ਇੱਕ ਗੱਲ ਸਾਨੂੰ ਸਮਝਣ ਦੀ ਲੋੜ ਹੈਗੀ ਹੈ, ਜਿਵੇਂ ਸਤ ਬਾਬਾ ਕਰਤਾਰ ਸਿੰਘ ਕਿਹਾ ਕਰਦੇ ਸੀਗੇ ਵੀ ਜਿਹੜੇ ਕੁਰਸੀ ਵਾਲੇ ਹੈਗੇ ਆ, ਜਿਹੜੇ ਇਲੈਕਸ਼ਨ ਜਾਂ ਜਿਹੜੇ ਨੇਤਾ ਹੈਗੇ ਆ, ਪਿਓ ਨੂੰ ਗਧਾ ਤੇ ਗਧੇ ਨੂੰ ਪਿਓ ਕਹਿਣ ਵਾਲੇ ਹੈਗੇ ਆ। ਸੋ ਇਹ ਜਿਹੜੀ ਗੱਲ ਹੈਗੀ ਆ, ਜਿਹੜੀ ਬਹੁਤ ਕਈ ਦਹਾਕਿਆਂ ਪਹਿਲਾਂ ਮਹਾਂਪੁਰਖਾਂ ਨੇ ਸਾਨੂੰ ਸਮਝਾਈ ਸੀਗੀ, ਉਹ ਗੱਲ ਸਾਨੂੰ ਦੁਬਾਰਾ ਸਾਨੂੰ ਯਾਦ ਕਰਨ ਦੀ ਲੋੜ ਹੈਗੀ ਆ। ਇਹ ਜਿਹੜੇ ਵੀ ਇਲੈਕਟੋਰਲ ਪੋਲੀਟੀਸ਼ੀਅਨ ਹੈਗੇ ਆ, ਭਾਵੇਂ ਉਹਨਾਂ ਦਾ ਰੰਗ, ਉਹਨਾਂ ਦੀ ਨਸਲ, ਉਹਨਾਂ ਦਾ ਭੇਖ ਜਿੱਦਾਂ ਦਾ ਮਰਜ਼ੀ ਹੋਵੇ, ਜਿਹੜੇ ਇਹ ਕੁਰਸੀ ਦੀ ਲੜਾਈ ਦੇ ਵਿੱਚ ਜਾਂ ਕੁਰਸੀ ਦੇ ਦੌੜ ਦੇ ਵਿੱਚ ਪੈਂਦੇ ਆ, ਉਹ ਸਾਡੇ ਨਹੀਂ ਹੋ ਸਕਦੇ। ਪੰਥ ਦੀ ਨੁਮਾਇੰਦਗੀ ਬਿਲਕੁਲ ਕਰ ਨਹੀਂ ਸਕਦੇ। ਇਹ ਜਿਹੜਾ ਮੈਂ ਕਹੂੰਗਾ ਜਿਹੜਾ ਰੋਗ ਜਾਂ ਜਿਹੜੀ ਬਿਮਾਰੀ ਕੈਨੇਡਾ ਦੇ ਵਿੱਚ ਜਾਂ ਹੋਰ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੀ ਸਰਗਰਮੀ ਦੇ ਵਿੱਚ ਇਹ ਵਿਗਾੜ ਉਦੋਂ ਆਈ ਆ ਜਦੋਂ ਪੰਜਾਬ ਦੇ ਵਿੱਚ ਜਦੋਂ ਆਪਣਾ ਹਥਿਆਰਬੰਦ ਸੰਘਰਸ਼ ਮੱਠਾ ਪੈ ਗਿਆ ਸੀਗਾ। ਜਦੋਂ ਆਪਣਾ ਸੰਘਰਸ਼ ਚੱਲ ਰਿਹਾ ਸੀਗਾ ਤਾਂ ਸਾਰਿਆਂ ਵਾਸਤੇ ਇਹ ਗੱਲ ਸਪਸ਼ਟ ਸੀ ਸਾਡਾ ਕੀ ਕੰਮ ਹੈਗਾ। ਸੰਘਰਸ਼ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਈ ਸਿੰਘ ਕੈਨੇਡਾ ਤੇ ਹੋਰ ਮੁਲਕ ਛੱਡ ਕੇ ਲੜੇ ਵੀ ਆ ਤੇ ਸ਼ਹਾਦਤਾਂ ਵੀ ਦਿੱਤੀਆਂ, ਖੂਨ ਡੋਲਿਆ ਆਪਣਾ। ਕਈਆਂ ਨੇ ਦਸਵੰਧ ਭੇਜਿਆ ਤੇ ਉਸ ਤਰੀਕੇ ਨਾਲ ਸਹਿਯੋਗ ਦਿੱਤਾ, ਮਦਦ ਕੀਤੀ ਆ। ਕਈਆਂ ਨੇ ਬਾਹਰ ਰਹਿ ਕੇ ਹਥਿਆਰਬੰਦ ਸੰਘਰਸ਼ ਦੇ ਪੂਰਕ ਬਣਦੇ ਆ ਜਾਂ ਸਹਿਯੋਗ ਕਰਦੇ ਆਵਾਜ਼ ਉਠਾਈ ਆ, ਜਾਂ ਉਹਨਾਂ ਦੀ ਗੱਲ ਜਾਂ ਉਹਨਾਂ ਦੇ ਸੰਘਰਸ਼ ਦੀ ਨੁਮਾਇੰਦਗੀ ਉਹਨਾਂ ਨੇ ਕੀਤੀ ਹੈਗੀ ਆ। ਪਰ ਸਾਰਿਆਂ ਵਾਸਤੇ ਕ੍ਰਿਸਟਲ ਕਲੀਅਰ ਸਪਸ਼ਟਤਾ ਸੀਗੀ ਵੀ ਸਾਡੀ ਲੜਾਈ ਕੀ ਆ ਤੇ ਕਿਸ ਤਰੀਕੇ ਨਾਲ ਲੜੀ ਜਾਣੀ ਆ। ਜਦੋਂ ਸੰਘਰਸ਼ ਆਪਣਾ ਮੱਠਾ ਪੈ ਗਿਆ, ਉਦੋਂ ਬਾਅਦ ਜਿਹੜਾ ਮਾਨਸਿਕ ਜਿਹੜੀ ਟਰਾਮਾ ਵੀ ਸੀਗੀ ਤੇ ਜਿਹੜਾ ਕਈ ਉਲਝਣਾਂ ਸਾਡੇ ਦਿਮਾਗਾਂ ਦੇ ਵਿੱਚ, ਮਨਾਂ ਦੇ ਵਿੱਚ ਪੈ ਗਈਆਂ ਸੀਗੀਆਂ, ਉਹਨਾਂ ਨੂੰ ਸਾਫ਼ ਕਰਨ ਵਾਸਤੇ ਬਹੁਤ ਸਮਾਂ ਲੱਗਿਆ। ਤੇ ਉਹ ਮੈਂ ਕਹੂੰਗਾ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਨੇ ਉਹ ਜਿੰਨੀ ਵੀ ਉਲਝਣਾਂ ਸੀਗੀਆਂ, ਜਿੰਨੀ ਗੰਦਗੀ ਸੀਗੀ, ਉਹ ਇੱਕਦਮ ਉਹ ਸਾਫ਼ ਕੀਤੀ ਗਈ ਹੈਗੀ ਆ। ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਸਿੱਖਾਂ ਦੀ ਸਰਗਰਮੀ ਦੁਨੀਆ ਭਰ ਦੇ ਵਿੱਚ ਮੈਨੂੰ ਲੱਗਦਾ ਸਿੱਖ ਇੱਕ ਨਵਾਂ ਮੋੜ ਕੱਟ ਰਿਹਾ ਇਸ ਵੇਲੇ। ਬਿਲਕੁਲ ਪ੍ਰਭਜੋਤ ਸਿੰਘ, ਫਿਰ ਤੁਸੀਂ ਗੱਲ ਕਹੀ ਆ ਵੀ ਇਹ ਅਪਰੋਚ ਜਿਹੜੀ ਆ ਸਿੱਖ ਕਰਾਏ ਪਏ ਆ, ਤੁਸੀਂ ਇਲੈਕਟੋਰਲ ਪੋਲਿਟਿਕਸ ਬਾਰੇ ਸੰਤ ਕਰਤਾਰ ਸਿੰਘ ਹੋਰਾਂ ਦਾ ਕੋਟ ਸਾਂਝਾ ਕੀਤਾ ਆ। ਫਿਰ ਸਵਾਲ ਸਿੱਖ ਨੌਜਵਾਨਾਂ ਲਈ ਵੀ ਜਿਹੜੇ ਹੁਣ ਯੂਨੀਵਰਸਿਟੀਜ਼ 'ਚ ਪੜ੍ਹ ਰਹੇ ਆ ਇੱਥੇ ਕੈਨੇਡਾ ਦੇ ਵਿੱਚ ਹੋਣ, ਚਾਹੇ ਕੋਈ ਸਿੱਖ ਪੋਲਿਟਿਕਸ ਦੇ ਵਿੱਚ ਕੋਈ ਆਪਣਾ ਰੋਲ ਪਲੇ ਕਰਨਾ ਚਾਹੁੰਦਾ ਆ ਸੰਘਰਸ਼ ਦੇ ਵਿੱਚ ਵੀ, ਤਾਂ ਉਹਨਾਂ ਦਾ ਇਹ ਸਵਾਲ ਹੋ ਸਕਦਾ ਆ ਕਿ ਫਿਰ ਜਿਹੜੀ ਸਿੱਖ ਡਿਪਲੋਮੇਸੀ ਆ ਉਹਨੂੰ ਤੁਸੀਂ ਕਿਵੇਂ ਡਿਫਾਈਨ ਕਰੋਗੇ? ਕਿਉਂਕਿ ਓਬਵੀਅਸਲੀ ਗੱਲ ਆ ਵੀ ਜਿਹੜੀ ਇਲੈਕਟੋਰਲ ਪੋਲਿਟਿਕਸ ਆ, ਇਹ ਅੱਜ ਦੁਨੀਆ ਦੇ ਵਿੱਚ ਜਿਹੜੀ ਪੋਲਿਟਿਕਸ ਆ ਉਹਦਾ ਇੱਕ ਅਹਿਮ ਅੰਗ ਆ, ਅਹਿਮ ਹਿੱਸਾ ਆ। ਤੇ ਵੀ ਫਿਰ ਸਿੱਖ ਡਿਪਲੋਮੇਸੀ ਨੂੰ ਤੁਸੀਂ ਕਿਵੇਂ ਡਿਫਾਈਨ ਕਰੋਗੇ? ਤੁਸੀਂ ਸਟਰਗਲ ਦੀ ਗੱਲ ਕੀਤੀ, ਓਬਵੀਅਸਲੀ ਗੱਲ ਆ ਵੀ ਸਟਰਗਲ ਆਪਣੇ ਜ਼ੋਰ ਤੇ ਹੀ ਹੁੰਦੀ ਆ, ਪਰ ਡਿਪਲੋਮੇਸੀ ਕਿਵੇਂ ਕੀਤੀ ਜਾਵੇ? ਕਿਉਂਕਿ ਜਦੋਂ ਅਸੀਂ ਹੁਣ ਤੱਕ ਦੇ ਐਕਸਪੀਰੀਅੰਸ ਇਹ ਦੇਖਦੇ ਬੰਦੇ ਜਿਹੜੇ ਡਿਪਲੋਮੇਸੀ ਵਾਲੇ ਤੁਸੀਂ ਭੇਜਦੇ ਹੋ, ਉਹ ਚੁੱਪ ਕਰਕੇ ਬਹਿ ਜਾਂਦੇ ਆ। ਮਤਲਬ ਐਕਸਪੀਰੀਅੰਸ ਰਿਹਾ ਹੈ ਨਾ, ਇਸ ਅਪਰੋਚ ਦੀ ਪ੍ਰੋਬਲਮ ਰਹੀ ਆ।
ਪਰ ਫਿਰ ਉਹਨੂੰ ਖਾਲੀ ਛੱਡਿਆ ਵੀ ਨਾ ਜਾ ਸਕਦਾ, ਪਰ ਉਹ ਕੀਤੀ ਕਿਵੇਂ ਜਾ ਸਕਦੀ ਆ? ਸੋ ਆਈ ਥਿੰਕ ਇਹਦੇ ਵਿੱਚ ਦੋ ਤਿੰਨ ਗੱਲਾਂ ਹੈਗੀਆਂ। ਇੱਕ ਸਾਨੂੰ ਸਮਝਣੀ ਪਊ ਵੀ ਜਿਹੜੀ ਡਿਪਲੋਮੇਸੀ ਆ, ਭਾਈ ਜਸਵੰਤ ਸਿੰਘ ਖਾਲੜੇ ਨੇ ਜਦੋਂ ਉਹ ਇੰਗਲੈਂਡ 'ਚ ਸੀਗੇ ਉਹਨਾਂ ਨੇ ਕਈ ਲਿਖਤਾਂ ਲਿਖੀਆਂ ਹੈਗੀਆਂ, ਤੇ ਖਾਸ ਕਰਕੇ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਪੜ੍ਹਦੇ ਆ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ, ਭਾਵੇਂ ਕਿ 92 93 ਦੇ ਵਿੱਚ ਉਹਨਾਂ ਨੇ ਲੇਖ ਲਿਖੇ ਆ, ਐਂ ਮਹਿਸੂਸ ਹੁੰਦਾ ਵੀ ਉਹਨਾਂ ਨੇ ਕੱਲ ਪਰਸੋਂ ਹੀ ਸਾਡੇ ਵਾਸਤੇ ਸਾਡੀ ਸਿਚੁਏਸ਼ਨ ਨੂੰ ਮੁਖਾਤਬ ਹੁੰਦਾ ਉਹਨਾਂ ਨੇ ਸ਼ਾਇਦ ਲਿਖੇ ਹੋਣ। ਤਾਂ ਉਹਨਾਂ ਨੇ ਡਿਪਲੋਮੇਸੀ ਬਾਰੇ ਵੀ ਕਈ ਅਹਿਮ ਗੱਲਾਂ ਉਹਨਾਂ ਨੇ ਕਹੀਆਂ ਵੀ ਜਿਹੜੀ ਡਿਪਲੋਮੇਸੀ ਸਿੱਖ ਸਮਝ ਰਹੇ ਆ ਜਾਂ ਜਿਹੜੇ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਜਾ ਰਹੇ ਆ, ਉਹਨਾਂ ਦੇ ਮਨ ਦੇ ਵਿੱਚ ਡਿਪਲੋਮੇਸੀ ਦਾ ਮਤਲਬ ਇਹ ਆ ਵੀ ਤੁਹਾਡੇ ਮਨ 'ਚ ਕੁਝ ਹੋਰ ਹੋਵੇ, ਤੁਹਾਡੇ ਮੂੰਹ ਤੇ ਕੁਝ ਹੋਰ ਹੋਵੇ। ਇਹ ਡਿਪਲੋਮੇਸੀ ਸਿੱਖਾਂ ਦੀ ਕਦੇ ਹੋਈ ਨਹੀਂ, ਨਾ ਗਾਂ ਭਵਿੱਖ ਦੇ ਵਿੱਚ ਹੋ ਸਕਦੀ ਆ। ਡਿਪਲੋਮੇਸੀ ਦਾ ਮਤਲਬ ਇਹ ਹੈਗਾ ਵੀ ਤੁਸੀਂ ਆਪਣੇ ਧਿਰ ਦੀ ਤੁਸੀਂ ਬੇਬਾਕ ਹੋ ਕੇ ਇਫੈਕਟਿਵਲੀ ਉਹਦੀ ਨੁਮਾਇੰਦਗੀ ਕਿਸ ਤਰੀਕੇ ਨਾਲ ਕਰਨੀ ਆ, ਤੇ ਜਿਹੜੇ ਐਕਸਟਰਨਲ ਪਾਵਰਸ ਤੇ ਸਟੇਕ ਹੋਲਡਰਸ ਹੈਗੇ ਆ, ਭਾਵੇਂ ਹੋਰ ਲਹਿਰਾਂ ਹੋਣ, ਭਾਵੇਂ ਹੋਰ ਭਾਈਚਾਰੇ ਹੋਣ, ਭਾਵੇਂ ਹੋਰ ਸਰਕਾਰਾਂ ਜਾਂ ਫੋਰਸਾਂ ਹੋਣ, ਉਹਨਾਂ ਦੇ ਨਾਲ ਤੁਸੀਂ ਆਪਣੀ ਗੱਲਬਾਤ ਜਚਾਉਣੀ ਕਿਸ ਤਰੀਕੇ ਨਾਲ ਹੈਗੀ ਆ। ਜਿਹੜੇ ਤੁਹਾਡੇ ਵਿਰੋਧੀ ਹੈਗੇ ਆ ਉਹਨਾਂ ਨੂੰ ਨਿਊਟਰਲਾਈਜ਼ ਕਿਵੇਂ ਕਰਨਾ, ਤੇ ਜਿਹੜੇ ਤੁਹਾਡੇ ਨਿਊਟਰਲ ਆਮ ਬੰਦੇ ਹੈਗੇ ਆ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਕਿਸ ਤਰੀਕੇ ਨਾਲ ਭੁਗਤਾਉਣਾ ਆ। ਸੋ ਡਿਪਲੋਮੇਸੀ ਕਰਨ ਵਾਸਤੇ ਇਹ ਬਿਲਕੁਲ ਕਿਸੇ ਵੀ ਦੁਨੀਆ ਦੇ ਕਿਸੇ ਵੀ ਸੰਘਰਸ਼ ਦੇ ਮਾਪਦੰਡ ਦੇ ਵਿੱਚ ਇਹ ਨਹੀਂ ਵੀ ਤੁਹਾਨੂੰ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਤੁਹਾਨੂੰ ਜਾਣ ਦੀ ਲੋੜ ਹੈਗੀ ਆ। ਜਿਹੜੀ ਡਿਪਲੋਮੇਸੀ ਹੈਗੀ ਆ ਉਹ ਤੁਹਾਡੀ ਧਿਰ ਦੀ ਤਾਕਤ ਤੇ ਨਿਰਭਰ ਹੁੰਦੀ ਆ। ਤੁਹਾਡੀ ਧਿਰ ਦੀ ਤਾਕਤ ਜਿਹੜੀ ਹੈਗੀ, ਜਿਹੜੀ ਪਾਵਰ ਹੈਗੀ ਆ, ਤਰ੍ਹਾਂ ਤਰ੍ਹਾਂ ਦੀ ਪਾਵਰ ਹੋ ਸਕਦੀ ਆ। ਇਲੈਕਟੋਰਲ ਪਾਲਿਸੀ ਵੀ ਇਲੈਕਟੋਰਲ ਪੋਲਿਟਿਕਸ ਤੋਂ ਜਿਹੜੀ ਮਿਲੀ ਜਾਂਦੀ ਤਾਕਤ ਹੈਗੀ ਜਾਂ ਪਾਵਰ ਆ, ਉਹ ਇੱਕ ਪਾਵਰ ਦੀ ਇੱਕ ਬਣ ਗਈ ਹੈ, ਇੱਕ ਕਿਸਮ ਆ। ਹਥਿਆਰਬੰਦ ਤਾਕਤ ਵੀ ਇੱਕ ਕਿਸਮ ਆ, ਇੱਕ ਪਾਵਰ ਦੀ, ਇੱਕ ਸੱਤਾ ਦੀ, ਇੱਕ ਤਾਕਤ ਦੀ। ਇੱਕ ਜਨਤਕ ਮੁਹਿੰਮ, ਇੱਕ ਜਨਤਕ ਲਹਿਰ ਜਾਂ ਜਨਤਕ ਜਥੇਬੰਦੀ ਦੀ ਵੀ ਇੱਕ ਤਾਕਤ ਹੁੰਦੀ ਆ। ਜਦੋਂ ਆਪਾਂ ਸਿੱਖਾਂ ਦੀ ਉਦਾਹਰਨ ਜਦੋਂ ਆਪਾਂ ਵੇਖਦੇ ਹਾਂ, ਸੰਤ ਬਾਬਾ ਜਰਨੈਲ ਸਿੰਘ ਦੀ ਉਦਾਹਰਨ ਦੇ ਵਿੱਚ ਜੋ ਸੰਘਰਸ਼ ਦੇ ਵਿੱਚ ਆਪਣਾ ਰਾਹ ਹੈਗਾ, ਆਪਣੀ ਸੰਸਥਾਵਾਂ, ਆਪਣੀਆਂ ਸੇਵਾਵਾਂ, ਉਹ ਸਾਰਾ ਕੁਝ ਉਹਦੀਆਂ ਝਲਕਾਂ ਸਾਨੂੰ ਮਿਲਦੀਆਂ। ਜਿੱਥੇ ਸਿੱਖਾਂ ਦੀ ਹਥਿਆਰਬੰਦ ਤਾਕਤ ਜਿਹੜੀ ਹੈਗੀ ਆ, ਬੇਬਾਕ ਹੋ ਕੇ ਨਿਧੜਕ ਹੋ ਕੇ ਉਹਦੇ ਵਾਸਤੇ ਸਾਨੂੰ ਅਪੋਲੋਜੈਟਿਕ ਹੋਣ ਦੀ ਲੋੜ ਨਹੀਂ ਹੈਗੀ। ਜਿੱਥੇ ਉਹ ਹਥਿਆਰਬੰਦ ਤਾਕਤ ਵੀ ਰਹੀ ਆ, ਉੱਥੇ ਸੰਤਾਂ ਨੇ ਜਿਹੜੀ ਓਵਰਗਰਾਊਂਡ ਜਿਹੜੀ ਪੋਲੀਟੀਕਲ ਜਿਹੜੀ ਪਾਵਰ ਸੀਗੀ ਧਾਰਮਿਕ ਯੁੱਧ ਮੋਰਚੇ ਦੇ ਵਿੱਚ, ਉਹ ਇੱਕ ਇਲੈਕਟੋਰਲ ਪੋਲਿਟਿਕਸ ਨਹੀਂ ਸੀ। ਉਹ ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰ ਦੇ ਨਾਲ ਇੱਕ ਹੋਰ ਰੂਪ ਦੇ ਵਿੱਚ ਉਹ ਸਰਕਾਰ ਦੇ ਨਾਲ ਟਕਰਾਉਂਦੇ ਸੀਗੇ। ਸੋ ਉਹ ਵੀ ਇੱਕ ਪੋਸਿਬਿਲਿਟੀ, ਇੱਕ ਪ੍ਰੋਪਰਟੀ ਜਾਂ ਇੱਕ ਕਿਸਮ ਆ ਜਿਹੜਾ ਆਪਣਾ ਪ੍ਰਚਾਰ ਪ੍ਰਸਾਰ ਸਿੱਖਾਂ ਦੇ ਅੰਦਰ ਖਾਤੇ ਕੀਤੇ ਜਾਂਦਾ ਹੈਗਾ ਵੀ ਆਪਾਂ ਸੰਗਤਾਂ ਨੂੰ ਤਕੜਿਆਂ ਕਿਵੇਂ ਕਰਨਾ, ਲਾਮਬੰਦ ਆਪਣੇ ਤੌਰ ਤੇ ਆਪਣੇ ਤਰੀਕਾਕਾਰ ਦੇ ਮੁਤਾਬਕ ਆਪਾਂ ਕਿਸ ਤਰੀਕੇ ਨਾਲ ਹੋਣਾ ਆ। ਉਹ ਵੀ ਇੱਕ ਤਾਕਤ ਦਾ ਇੱਕ ਸੋਮਾ ਆ। ਸੋ ਸਾਨੂੰ ਸਮਝਣਾ ਪਊ ਵੀ ਆਪਣੇ ਤਾਕਤ ਦੇ ਸੋਮੇ ਕਿਹੜੇ ਕਿਹੜੇ ਆ, ਉਹਨਾਂ ਨੂੰ ਬਣਾਉਣ, ਉਹਨਾਂ ਨੂੰ ਉਸਾਰਨ, ਉਹਨਾਂ ਨੂੰ ਹੋਰ ਮਜ਼ਬੂਤ ਕਰਨ ਤੇ ਸਾਨੂੰ ਜ਼ੋਰ ਦੇਣ ਦੀ ਲੋੜ ਹੈਗੀ ਆ। ਫਿਰ ਉਸ ਤੋਂ ਬਾਅਦ ਉਸ ਐਕਸਟਰਨਲੀ ਜਿਹੜੀ ਡਿਪਲੋਮੇਸੀ ਫਿਰ ਕੀਤੀ ਜਾ ਸਕਦੀ ਆ, ਪਰ ਸਾਨੂੰ ਸਮਝ ਹੋਵੇ ਸਾਡੀ ਟੇਕ ਕਿਹਦੇ ਤੇ ਹੋਣੀ ਚਾਹੀਦੀ ਹੈ, ਤੇ ਸਿੱਖ ਵਾਸਤੇ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਹੀ ਹੋ ਸਕਦੀ ਆ। ਬਿਲਕੁਲ ਪ੍ਰਭੂ ਸਿੰਘ ਜੀ, ਜਾਂਦੇ ਜਾਂਦੇ ਹੁਣ ਆਪਾਂ ਮੈਂ ਮਤਲਬ ਜਿਹੜੀ ਗੱਲ ਸੀ ਤੁਸੀਂ ਕਾਫੀ ਕਲੀਅਰ ਕੀਤੀ ਆ ਕਿ ਜਿਹੜੀ ਡਿਪਲੋਮੇਸੀ ਆ ਜਾਂ ਸਿੱਖ, ਇਹ ਜਿਹੜੇ ਹਾਲਾਤ ਨੇ ਵੀ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਸਿੱਖ ਜਦੋਜਹਿਦ ਚੱਲ ਰਹੀ ਆ, ਪਰ ਸਿੱਖਾਂ ਦੇ ਲਈ ਹਜੇ ਕੋਈ ਐਸਟੈਬਲਿਸ਼ਡ ਸਟਰਕਚਰ ਇਹੋ ਜਿਹੇ ਨਹੀਂ ਆ ਕਿ ਜਿਨ੍ਹਾਂ ਦੇ ਨਾਲ ਉਹ ਇਸ ਸਾਰੇ ਸਫੇਅਰ ਦੇ ਵਿੱਚ ਆਪਣਾ ਇਨਫਲੂਐਂਸ ਜਿਹੜਾ ਆ ਉਹ ਮਤਲਬ ਜਿਵੇਂ ਹੁਣ ਇਸ ਰੀਸੈਂਟ ਐਗਜ਼ਾਮਪਲ ਦੇ ਵਿੱਚ ਵੀ ਸਿੱਖਾਂ ਨੂੰ ਇਹ ਲੱਗ ਰਿਹਾ ਵੀ ਆਹ ਕੀ ਹੋ ਗਿਆ, ਕੈਨੇਡਾ ਨੇ ਤਾਂ ਫਿਰ ਉਹਨਾਂ ਦੇ ਨਾਲ ਸੰਬੰਧ ਬਣਾ ਲਏ, ਤਾਂ ਇਹ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਆ। ਮਸਲਾ ਇਹ ਆ ਕਿ ਠੀਕ ਆ, ਕਮਜ਼ੋਰੀਆਂ ਕਿਵੇਂ ਦੂਰ ਕੀਤੀਆਂ ਜਾਣ ਜਾਂ ਆਪਣੀ ਤਾਕਤ ਨੂੰ ਕਿਵੇਂ ਵਧਾਇਆ ਜਾਵੇ। ਤੇ ਜਾਂਦੇ ਜਾਂਦੇ ਤੁਸੀਂ ਇਹਦੇ ਤੇ ਜਿਵੇਂ ਸਿੱਖ ਫੈਡਰੇਸ਼ਨ ਕੈਨੇਡਾ, ਹੁਣ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਫੈਡਰੇਸ਼ਨਸ ਆਲ ਓਵਰ ਦੀ ਗਲੋਬ ਡਾਇਸਪੋਰਾ ਖਾਸ ਤੌਰ ਤੇ ਪੰਜਾਬ ਤੋਂ ਬਾਹਰ ਕੰਮ ਕਰ ਰਹੀਆਂ ਨੇ, ਉਹਨਾਂ ਦਾ ਇੱਕ ਕੋਆਰਡੀਨੇਸ਼ਨ ਨਜ਼ਰ ਆ ਰਿਹਾ ਆ। ਤੁਸੀਂ ਯੂਨਾਈਟਿਡ ਨੇਸ਼ਨ ਦੇ ਵਿੱਚ ਪਿਛਲੇ ਦਿਨੀ ਜਾ ਕੇ ਉੱਥੇ ਆਪਣੀ ਗੱਲ ਰੱਖ ਕੇ ਆਏ ਹੋ। ਸਿੱਖ ਫੈਡਰੇਸ਼ਨ ਕੈਨੇਡਾ ਇਸ ਪਾਵਰ ਨੂੰ ਬਿਲਡ ਅਪ ਕਰਨ ਦੇ ਲਈ ਕਿ ਜਿਹਦੇ ਨਾਲ ਲੈਵਰੇਜ ਤੁਹਾਡੇ ਹੱਥ 'ਚ ਆ ਸਕੇ ਡਿਪਲੋਮੇਸੀ ਦੇ ਗਰਾਊਂਡ ਤੇ, ਪੋਲਿਟਿਕਸ ਦੇ ਗਰਾਊਂਡ ਤੇ, ਉਹਦੇ ਲਈ ਕੀ ਅੱਗੇ ਜਿਹੜੇ ਪ੍ਰੋਗਰਾਮ ਆ ਉਹ ਲੈ ਕੇ ਆ ਰਹੀ ਆ, ਤੇ ਨੌਜਵਾਨ ਕਿਵੇਂ ਉਹਨਾਂ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਆ ਜਾਂ ਸੰਗਤ ਕਿਵੇਂ ਉਹਨਾਂ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੀ ਆ? ਸੋ ਆਈ ਥਿੰਕ ਫੰਡਾਮੈਂਟਲੀ ਆਪਾਂ ਕਾਫੀ ਹੱਦ ਤੱਕ ਆਪਾਂ ਗੱਲ ਕਲੀਅਰ ਕਰ ਚੁੱਕੇ ਹਾਂ। ਪਰ ਜਿਹੜੀ ਸਾਡੇ ਵਾਸਤੇ ਜਿਹੜੀ ਆਪਣੀ ਅਪਰੋਚ ਰਹੀ ਹੈਗੀ ਆ ਵੀ ਜਿਹੜੇ ਆਪਣੇ ਤਾਕਤ ਦੇ ਸੋਮੇ ਹੈਗੇ ਆ,
ਸਾਡੀਆਂ ਆਪਦੀਆਂ ਜਥੇਬੰਦੀਆਂ, ਸਾਡੀਆਂ ਆਪਦੀਆਂ ਸੰਸਥਾਵਾਂ, ਆਪਣੇ ਆਪ ਦੇ ਗੁਰਦੁਆਰੇ ਸਾਹਿਬਾਨ ਹੈਗੇ ਆ। ਸੋ ਉਸ ਤਰੀਕੇ ਦੇ ਨਾਲ ਆਪਣੀ ਜਿਹੜੀ ਹਾਲੀਆ ਤੌਰ ਤੇ ਇਸ ਵੇਲੇ ਇਸ ਮੌਕੇ ਤੇ ਆਪਣੀ ਕੋਸ਼ਿਸ਼ ਇਹੀ ਹੈਗੀ ਆ ਵੀ ਸਾਰੇ ਕੈਨੇਡਾ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਆਪਣਾ ਸਿੱਖਾਂ ਦੇ ਵਿੱਚ, ਆਪਣੀ ਸੰਸਥਾਵਾਂ ਦੇ ਵਿੱਚ, ਜਥੇਬੰਦੀਆਂ ਦੇ ਵਿਚਕਾਰ ਆਪਣਾ ਤਾਲਮੇਲ, ਆਪਣੀ ਸਾਂਝ, ਆਪਣਾ ਜਿਹੜੀ ਕਮਿਊਨੀਕੇਸ਼ਨ ਤੇ ਕੋਆਰਡੀਨੇਸ਼ਨ ਕਿਸ ਤਰੀਕੇ ਨਾਲ ਵਧਾਈ ਜਾ ਸਕੇ। ਇਹ ਜਿਹੜੀ ਲੜਾਈ ਹੈਗੀ ਆ ਬਹੁਤ ਲੰਮਾ ਆਪਣੀ ਚੱਲਣੀ ਹੈਗੀ ਆ। ਸੋ ਉਹਦੇ ਵਾਸਤੇ ਸਾਨੂੰ ਆਪਣੀ ਸਮਰੱਥਾ, ਸਾਡਾ ਇਨਫਰਾਸਟ੍ਰਕਚਰ ਸਾਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈਗੀ ਆ। ਸੋ ਫਿਲਹਾਲ ਮੈਂ ਕਹੂੰਗਾ ਆਪਣਾ ਇਮੀਡੀਏਟ ਟਰਮ ਦੇ ਵਿੱਚ ਆਪਣੀ ਇਹ ਜਿਹੜੀ ਇੰਟਰਨਲ ਜਿਹੜੀ ਕੋਸ਼ਿਸ਼ ਹੈਗੀ ਆ ਵੀ ਸਿੱਖਾਂ ਨੂੰ ਆਪਣੇ ਤੌਰ ਤੇ ਸੁਤੰਤਰ ਤਰੀਕੇ ਦੇ ਨਾਲ ਜਥੇਬੰਦ ਤੇ ਮਜ਼ਬੂਤ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ, ਤੇ ਉਸ ਤੋਂ ਇਲਾਵਾ ਜੋ ਵੀ ਆਪਣੀਆਂ ਲੋੜਾਂ ਹੈਗੀਆਂ, ਭਾਵੇਂ ਉਹ ਆਪਣੇ ਡਿਪੋਰਟੇਸ਼ਨ ਵਾਲੇ ਮਸਲੇ ਤੇ ਹੋਵੇ, ਭਾਵੇਂ ਜਿਹੜੇ ਪਬਲਿਕ ਓਪੀਨੀਅਨ ਦੇ ਵਿੱਚ, ਮੀਡੀਆ ਦੇ ਵਿੱਚ ਹੋਵੇ, ਐਕੈਡਮੀਆ ਦੇ ਵਿੱਚ ਹੋਵੇ, ਹਰ ਮੰਚ ਦੇ ਵਿੱਚ, ਹਰ ਖੇਤਰ ਦੇ ਵਿੱਚ ਇੰਡੀਆ ਦਾ ਜਿਹੜਾ ਝੂਠਾ ਵਰਤਾਂਤ ਹੈਗਾ, ਆਪਾਂ ਉਹ ਕਿਸ ਤਰੀਕੇ ਨਾਲ ਭੰਨਣਾ ਆ, ਤੇ ਸਿੱਖਾਂ ਦਾ ਜਿਹੜਾ ਆਜ਼ਾਦੀ ਦੇ ਸੰਘਰਸ਼ ਦਾ, ਮਨੁੱਖੀ ਅਧਿਕਾਰਾਂ ਦਾ ਜਿਹੜਾ ਵਰਤਾਂਤ ਹੈਗਾ, ਆਪਣੀ ਜਿਹੜੀ ਆਵਾਜ਼ ਹੈਗੀ ਆ, ਉਹਦੀ ਨੁਮਾਇੰਦਗੀ ਆਪਾਂ ਕਿਸ ਤਰੀਕੇ ਨਾਲ ਕਰਨੀ ਆ। ਤੇ ਜਿਹੜੀ ਉਹ ਫੰਡਾਮੈਂਟਲ ਜਿਹੜੀ ਆਪਣੀ ਗੱਲ ਹੈਗੀ ਸਾਡੀ ਸਮਝ ਦੀ, ਜਿਸ ਤਰੀਕੇ ਨਾਲ ਤੁਸੀਂ ਇਸ਼ਾਰਾ ਵੀ ਦਿੱਤਾ ਹੈਗਾ ਵੀ ਜਿਹੜੀ ਫੈਡਰੇਸ਼ਨ ਦਾ ਜਿਹੜਾ ਸਟਰਕਚਰ ਹੈਗਾ ਇਸ ਵੇਲੇ, ਜਿਹੜਾ ਆਪਣੀ ਕੋਆਰਡੀਨੇਸ਼ਨ ਉਹ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ ਇਸ ਵੇਲੇ। ਕਿਉਂਕਿ ਜਿਹੜੀ ਫੰਡਾਮੈਂਟਲੀ ਜੇ ਆਪਾਂ ਇਸ ਮੌਕੇ ਨੂੰ ਆਪਾਂ ਸਮਝਣਾ ਤੇ ਇਹਨਾਂ ਹਾਲਾਤਾਂ ਦੇ ਨਾਲ ਆਪਾਂ ਭਿੜਨਾ ਤੇ ਉਸ ਤੋਂ ਬਾਅਦ ਆਪਾਂ ਜਿੱਤਣਾ, ਤਾਂ ਇਹ ਜਿਹੜੀ ਪ੍ਰੀ ਰੈਕੁਇਜ਼ਿਟ ਹੈਗੀ, ਜਿਹੜੀ ਮੁੱਢਲੀ ਸ਼ਰਤ ਇਹੀ ਆ ਵੀ ਆਪਾਂ ਇਹ ਸਮਝੀਏ ਵੀ ਆਪਾਂ ਕੈਨੇਡੀਅਨ ਸਿੱਖ ਨਹੀਂ ਹੈਗੇ, ਜਾਂ ਕੋਈ ਅਮਰੀਕੀ ਸਿੱਖ ਨਹੀਂ ਹੈਗਾ, ਕੋਈ ਪੰਜਾਬੀ ਸਿੱਖ ਨਹੀਂ ਹੈਗਾ। ਜਦੋਂ ਇੰਡੀਆ ਸਿੱਖਾਂ ਤੇ ਹਮਲਾ ਕਰ ਰਿਹਾ ਦੁਨੀਆ ਭਰ ਦੇ ਵਿੱਚ, ਸਿੱਖਾਂ ਨੂੰ ਇੱਕ ਗਲੋਬਲ ਯੂਨਿਟ ਵਜੋਂ ਲੈ ਰਿਹਾ। ਸੋ ਉਸੇ ਹੀ ਤਰਜ਼ ਤੇ ਸਾਨੂੰ ਇਸ ਵੇਲੇ ਆਪਣੀ ਲੋਕਲ ਲੈਵਲ ਦੀ ਪੋਲਿਟਿਕਸ ਦੇ ਵਿੱਚ ਇੰਟਰਸਟ ਤੇ ਇਨਫਲੂਐਂਸ ਸਾਨੂੰ ਬਿਲਕੁਲ ਰੱਖਣੀ ਚਾਹੀਦੀ ਆ ਤੇ ਰਹਿਣਾ ਵੀ ਚਾਹੀਦਾ ਆ, ਪਰ ਉਹ ਸਾਡੇ ਵਾਸਤੇ ਹੱਦ ਨਹੀਂ ਹੈਗੀ। ਸਾਨੂੰ ਇੰਟਰਨੈਸ਼ਨਲ ਲੈਵਲ ਤੇ ਆਪਣੇ ਪੰਥਕ ਜਿਹੜੀ ਆਪਣੀ ਜਥੇਬੰਦੀ ਹੈਗੀ, ਆਪਣੀ ਲੀਡਰਸ਼ਿਪ ਇੰਟਰਨਲ ਤੌਰ ਤੇ ਜਿਸ ਤਰੀਕੇ ਨਾਲ ਤੁਸੀਂ ਡਿਪਲੋਮੇਸੀ ਦੀ ਗੱਲ ਕੀਤੀ ਹੈਗੀ ਆ, ਇੱਕ ਵਿਵਾਕ ਨਿਧੜਕ ਆਵਾਜ਼ ਸਿੱਖਾਂ ਦੀ ਆਪਾਂ ਕਿਸ ਤਰੀਕੇ ਨਾਲ ਇੰਟਰਨੈਸ਼ਨਲ ਲੈਵਲ ਤੇ ਆਪਾਂ ਕਿਸ ਤਰੀਕੇ ਨਾਲ ਲੈ ਕੇ ਜਾ ਸਕਦੇ ਹਾਂ। ਬਿਲਕੁਲ, ਬਹੁਤ ਧੰਨਵਾਦ ਪ੍ਰਭਜੋਤ ਸਿੰਘ ਜੀ। ਤੁਸੀਂ ਕਾਫੀ ਡੀਟੇਲ ਦੇ ਵਿੱਚ ਬੜੇ ਥੋੜੇ ਸਮੇਂ ਦੇ ਵਿੱਚ ਜਿਹੜੀ ਸਾਰੀ ਸਿਚੁਏਸ਼ਨ ਆ, ਖਾਸ ਤੌਰ ਤੇ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਸਿੱਖ ਸਟਰਗਲ ਦੀ, ਉਹ ਐਕਸਪਲੇਨ ਕੀਤੀ ਆ। ਤੇ ਨਾਲ ਹੀ ਜਿਹੜੀਆਂ ਅਪਰੋਚਸ ਨੇ ਕਿ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੇ ਸਿੱਖ ਨੇ ਉਹ ਆਪਣੀ ਤਾਕਤ ਨੂੰ ਵਧਾ ਸਕਦੇ ਆ, ਉਹ ਵੀ ਬੜਾ ਤੁਸੀਂ ਸਹੀ ਤਰੀਕੇ ਦੇ ਨਾਲ ਮੈਂ ਕਹਿ ਸਕਦਾ ਕਿ ਜਦੋਂ ਬੰਦਾ ਗੱਲ ਕਰ ਰਿਹਾ ਹੁੰਦਾ ਕਿ ਮੇਰੀ ਤਸੱਲੀ ਹੋਈ ਆ, ਤਾਂ ਓਬਵੀਅਸ ਹੀ ਗੱਲ ਆ ਕਿ ਜਿਹੜੇ ਦਰਸ਼ਕ ਆ ਉਹਨਾਂ ਦੇ ਲਈ ਵੀ ਇਹ ਜਿਹੜੀ ਇੰਟਰਵਿਊ ਆ ਕਾਫੀ ਤਸੱਲੀ ਬਖਸ਼ ਹੋਣੀ ਆ ਕਿ ਬਣ ਰਹੀਆਂ ਸਿਚੁਏਸ਼ਨਸ ਦੇ ਵਿੱਚ ਇਸ ਇੰਟਰਵਿਊ ਦੇ ਰਾਹੀਂ ਕਿਵੇਂ ਆਰਗੇਨਾਈਜੇਸ਼ਨਸ ਸਿੱਖਾਂ ਦੀਆਂ ਕੰਮ ਕਰ ਰਹੀਆਂ ਨੇ। ਕਿਉਂਕਿ ਕਈ ਵਾਰ ਮੈਨੂੰ ਵੀ ਇੱਕ ਦੋ ਫੋਨ ਆਏ ਕਿ ਨਿਰਾਸ਼ਾ ਦੀ ਗੱਲ ਜਿਹੜੀ ਆ ਕਈ ਵਾਰ ਝਲਕਦੀ ਹੁੰਦੀ ਆ ਬੰਦਿਆਂ ਦੇ ਵਿੱਚੋਂ, ਪਰ ਸਿਆਸਤ ਅਸੀਂ ਦੇਖਦੇ ਹਾਂ ਕਿ ਪੋਲਿਟਿਕਸ ਜਿਹੜੀ ਆ ਉਹਦੇ 'ਚ ਨਿਰਾਸ਼ਾ ਲਈ ਕੋਈ ਥਾਂ ਨਹੀਂ ਹੁੰਦੀ। ਲਗਾਤਾਰ ਤੁਸੀਂ ਯਤਨ ਕਰਦੇ ਰਹੋ, ਐਫਰਟਸ ਕਰਦੇ ਰਹੋ, ਆਪਣੀ ਪਾਵਰ ਬਿਲਡਅਪ ਕਰਦੇ ਰਹੋ, ਤੇ ਉਹੀ ਸਿੱਖ ਇਸ ਸਮੇਂ ਕਰ ਰਹੇ ਆ। ਤੇ ਸਾਡੇ ਨਾਲ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ ਪ੍ਰਭਜੋਤ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ। ਫੇਰ ਕੋਈ ਕੈਨੇਡਾ ਦੀ ਪੋਲਿਟਿਕਸ ਨਾਲ, ਸਿੱਖ ਸਟਰਗਲ ਨਾਲ ਸੰਬੰਧਿਤ ਮਸਲਾ ਸਾਡੇ ਧਿਆਨ 'ਚ ਆਇਆ, ਤੁਹਾਡੇ ਤੱਕ ਰੀਚ ਆਊਟ ਕਰਾਂਗੇ, ਦਰਸ਼ਕਾਂ ਦੇ ਨਾਲ ਤੁਹਾਡੀ ਗੱਲਾਂ ਦੀ ਸਾਂਝ ਪਾਵਾਂਗੇ। ਤੇ ਦੁਨੀਆ ਭਰ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ। ਤੁਸੀਂ ਲਗਾਤਾਰ TV84 ਨੂੰ ਸਪੋਰਟ ਕਰ ਰਹੇ ਹੋ। TV84 ਵੀ ਇੱਕ ਸਟਰਗਲ ਆ, ਤੇ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਤੁਹਾਡੀ ਸਪੋਰਟ ਦੇ ਨਾਲ ਲਗਾਤਾਰ ਜਿਹੜੀ ਸਾਡੀ ਵਿਊਅਰਸ਼ਿਪ ਦੇ ਵਿੱਚ ਵੀ ਵਾਧਾ ਹੋ ਰਿਹਾ ਆ, ਤੇ TV84 ਨੂੰ ਤੁਸੀਂ ਲਗਾਤਾਰ ਸਪੋਰਟ ਕਰ ਰਹੇ ਹੋ। ਇਸੇ ਤਰੀਕੇ ਦੇ ਨਾਲ ਆਪਣੀ ਸਪੋਰਟ ਬਣਾਏ ਰੱਖੋ, ਤਾਂ ਕਿ ਜਿਹੜੀ ਹੱਕ ਸੱਚ ਦੀ ਆਵਾਜ਼ ਆ, ਸਟਰਗਲ ਦੀ ਗੱਲ ਆ, ਇਕੱਲੀ ਸਿੱਖਾਂ ਦੀ ਨਹੀਂ, ਦੁਨੀਆ ਭਰ ਦੇ ਵਿੱਚ ਸਟਰਗਲ ਕਰ ਰਹੀਆਂ ਕੌਮਾਂ ਦੀ ਜਿਹੜੀ ਆਵਾਜ਼ ਆ, ਉਹ ਅਸੀਂ ਉਹਦਾ ਨੈਰੇਟਿਵ ਦੁਨੀਆ ਦੇ ਵਿੱਚ ਲਿਜਾ ਸਕੀਏ। ਤੇ ਦੁਨੀਆ ਭਰ ਦੇ ਵਿੱਚੋਂ ਸਾਡੇ ਨਾਲ ਜੁੜੇ ਦਰਸ਼ਕਾਂ ਦਾ ਧੰਨਵਾਦ। ਪ੍ਰਭਜੋਤ ਸਿੰਘ ਜੀ, ਇੱਕ ਵਾਰ ਫੇਰ ਤੁਹਾਡਾ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮੁੱਦੇ ਤੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।